ਵੇਖੋ ਨੂਰ ਦਸਤਗੀਰ ਨੇ ਜੋ 골ਡ ਮੈਡਲ ਲਿਆਣਾ ਸੀ ਤੇ ਮੈਂ ਅੱਗੇ ਖਲੋ ਜਾਵਾਂ ਤੇ ਨੂਰ ਦਸਤਗੀਰ ਦੇ ਨਾਲ ਤੇ ਫਰਦੇ ਵਾਹਿਦ ਨਾਲ ਦੁਸ਼ਮਣੀ ਨਹੀਂ, ਪੂਰੇ ਪਾਕਿਸਤਾਨ ਨਾਲ, ਪਾਕਿਸਤਾਨੀ ਕੌਮ ਦੇ ਨਾਲ ਮਜ਼ਾਕ ਹੈ। ਸਾਡੇ ਜਿਹੜੇ ਹੁਕਮਰਾਨ ਨੇ ਇਸ ਵੇਲੇ ਦੇ, ਉਹਨਾਂ ਨੂੰ ਖੁਸ਼ਾਮਦ ਬੜੀ ਪਸੰਦ ਹੈ, ਉਹਨਾਂ ਦੀ ਖੁਸ਼ਾਮਦ ਕਰੀ ਆ, ਉਹਦੇ ਦੁਨੀਆ ਨੂੰ ਲੁੱਟੀ ਆ। ਉੱਥੇ ਮੈਂ ਕੁਸ਼ਤੀ ਢਾਈ, ਉਹਨਾਂ ਨੇ ਨਾ ਮੈਨੂੰ ਨਾ ਇੱਕ ਮਰੂਤੀ ਕਾਰ ਮਹਿਰਾਨ ਜਿਹੜੀ ਹੈ ਉਹ ਮੈਂ ਉਹਨਾਂ ਦਾ ਮੁੰਡਾ ਢਾਇਆ, ਮੈਨੂੰ ਮਹਿਰਾਨ ਕਾਰ ਤੇ ਨਾਲ ਮੇਰਾ ਨਾ ਜੀ ਉਹ ਇੰਡੀਅਨ ਜਿਹੜਾ ਨਾ 2.5 ਲੱਖ ਰੁਪਇਆ ਉਹਨਾਂ ਨੇ ਮੈਨੂੰ ਦਿੱਤਾ। ਇੰਡੋ ਪਾਕ ਗੇਮਾਂ ਹੋਈਆਂ ਪਟਿਆਲੇ, ਧਰਮਿੰਦਰ ਸਾਡਾ ਗੈਸਟ ਸੀ ਤੇ ਮੈਂ ਨਾ ਸਲਾਮੀ ਆਪਣੀ ਸਲਾਮੀ ਦਿੰਦੇ ਨੇ। ਵਾਹ ਵਾਹ। ਤੇ ਉਦੋਂ ਮੇਰੀ ਫਿਟਨੈਸ ਸੀ ਬੜੀ, ਤੇ ਮੈਂ ਜਦੋਂ ਨਿਕਲਿਆ ਨਾ ਤੇ ਉਹਨੇ ਨਾ ਇੰਜ ਉਤਰਿਆ, ਉਹਨੇ ਕਿਹਾ ਜੀ ਇਹ ਮੁੰਡਾ ਕਿੱਥੋਂ ਦਾ? ਉਹਨੇ ਕਿਹਾ ਜੀ ਇਹ ਲਹਿੰਦੇ ਪੰਜਾਬ ਦਾ। ਉਹਨੇ ਕਿਹਾ ਇਹਨੂੰ ਕਹਾ ਫੇਰ ਆਵੇ। ਮੈਂ ਫੇਰ ਆਇਆ, ਉਹਨੇ ਮਾਈਕ ਫੜ ਕੇ ਉਹਨੇ ਕਿਹਾ ਯਾਰ ਮਾਸ਼ਾਅੱਲਾ ਨੇ ਜੀ ਡਾਕਟਰ ਸਾਹਿਬ ਮੈਂ ਨਾ ਮਾਸ਼ਾਅੱਲਾ 4000 5000 ਬੈਠ ਖਲਾਨਾ ਸੀ ਤੇ ਮੇਰੇ ਪੱਟ ਵਰਗੇ ਕਿਸੇ ਦੇ ਪੱਟ ਨਹੀਂ ਸਨ। ਉਹਨੇ ਕਿਹਾ ਵੇਖੋ ਪੱਟ ਜਿਵੇਂ ਪੱਟਾਂ ਨਾਲ ਲੇਲੇ ਬੱਧੇ ਹੋਏ ਨੇ। ਉਹਨੇ ਉਦੋਂ ਮੈਨੂੰ 50000 ਰੁਪਇਆ ਨਾਮ ਦਿੱਤਾ ਕਿ ਏਡੇ ਏਡੇ ਜਵਾਨ ਨੇ। ਮੈਂ ਸਲਾਮ ਪੇਸ਼ ਕਰਨਾ ਸੁਹੇਲ ਅਜ਼ੀਜ਼ੀ ਸਾਹਿਬ ਨੂੰ ਜੀ ਜੀ। ਮੈਂ ਜਦੋਂ ਰੁਸਤਮ ਪਾਕਿਸਤਾਨ ਹੋਇਆ ਨਾ, ਉਹਨਾਂ ਨੇ ਨਾ ਸ਼ਾਮ ਨੂੰ ਪ੍ਰੋਗਰਾਮ ਕੀਤਾ, ਉਹ ਢੋਲ ਵੱਜਾ, ਉਹਨਾਂ ਨੇ ਇੰਜ ਬਰਕ ਮਾਰੀ, ਉਹਨੇ ਕਿਹਾ ਉਸਮਾਨ ਮਜੀਦ ਬਿਲਕੁਲ ਸ਼ੇਖਪੁਰੀਆ ਰੁਸਤਮ ਪਾਕਿਸਤਾਨ ਹੋ ਗਿਆ। ਉਹ ਜਿਹੜੇ ਨਾਲ ਸਨ ਜਨੇਰ ਉਦੋਂ ਹੁੰਦੇ ਸਨ, ਉਹਨੇ ਕਿਹਾ ਜਨੇਰ ਨੇ ਕਿਹਾ ਕਿ ਅਜ਼ੀਜ਼ੀ ਸਾਹਿਬ ਤੁਹਾਡਾ ਕੀ ਲੱਗਦਾ, ਤੁਹਾਨੂੰ ਇੰਨੀ ਖੁਸ਼ੀ ਹੋ ਰਹੀ ਹੈ? ਉਹ ਫਿਰ ਭੰਗੜਾ ਪਾਉਂਦੇ ਨੇ। ਉਹਨੇ ਕਿਹਾ ਉਹ ਮੇਰੇ ਚਾਚੇ ਦਾ ਸਕਾ ਪੁੱਤਰ ਭਰਾ ਹੈ। ਫਿਰ ਉਹਨੇ ਭੰਗੜੇ ਪਾਏ। ਉਹਨਾਂ ਨੇ ਮੈਨੂੰ ਬੁਲਾ ਕੇ ਉਹਨੇ ਕਿਹਾ ਸਾਡੇ ਸ਼ਹਿਰ ਦਾ ਮੁੰਡਾ ਜਿਹੜਾ ਰੁਸਮ ਪਾਕਿਸਤਾਨ ਹੋਇਆ। ਉਹਨੇ ਮੈਨੂੰ ਬੁਲਾ ਕੇ ਡਾਕਟਰ ਸਾਹਿਬ ਉਹਨਾਂ ਨੇ ਉੱਥੇ ਯਕੀਨ ਜਾਣ ਮੈਨੂੰ 10 ਮਰਲੇ ਦਾ ਪਲਾਟ ਤੇ ਮੈਨੂੰ ਜਨਾਬ ਉੱਥੇ ਨੇ 10 ਲੱਖ ਰੁਪਇਆ ਦਿੱਤਾ। ਸਾਨੂੰ ਦਸਤਗੀਰ ਸਾਹਿਬ ਦੱਸ ਇੱਕ ਨਾ ਯਕੀਨ ਜਾਣੋ ਕਿ ਬੜੀ ਦੇਰ ਬਾਅਦ ਜੀ ਇਹੋ ਜਿਹਾ ਵੇਟ ਲਿਫਟਰ ਜਿਹੜਾ ਨਾ ਜੀ, ਕੀ ਬਾਤ ਹੈ, ਠੀਕ ਹੈ ਜੀ, ਨਦਰ ਤੇ ਬੱਬਰ ਸ਼ੇਰ, ਸਦਰ ਅਯੂਬ, ਉਹ ਇੱਕ ਉਦੋਂ ਇੱਕ ਸਦਰ ਅਯੂਬ ਇੱਕ ਨਾਮ ਸੀ। ਕੀ ਬਾਤ ਹੈ ਜੀ, ਫੀਲਡ ਮਾਰਸ਼ਲ ਮੁਹੰਮਦ ਅਯੂਬ ਖਾਨ। ਤੇ ਉਹ ਫਖਰ ਮਹਿਸੂਸ ਕਰਦਾ ਪਿਆ ਕਿ ਯਾਰ ਮੈਂ ਇਹਨਾਂ ਦੇ ਨਾਲ ਤਸਵੀਰਾਂ ਲਵਾਵਾਂ। ਵਾਹ, ਇਹ ਸਾਡੀ ਭਲਵਾਨੀ ਦਾ ਮੁਰਾਲ ਸੀ, ਇਹ ਸਾਡੀ ਭਲਵਾਨੀ ਦੀ ਇੱਕ ਸ਼ਾਨ ਸੀ। ਫਾਈਨਲ ਵਾਲੇ ਦਿਨ ਗੈਸਟ ਜਿਹੜਾ ਹੁੰਦਾ ਸੀ, ਮੌਜੂਦਾ ਜਿਹੜਾ ਵਜ਼ੀਰ ਆਜ਼ਮ ਜਾਂ ਵਜ਼ੀਰ ਆਲਾ ਸੀ, ਉਹ ਗੈਸਟ ਹੁੰਦੇ ਸਨ। ਕਮ ਸੇ ਕਮ ਗਵਰਨਰ ਸਾਹਿਬ ਜ਼ਰੂਰ ਹੁੰਦੇ ਸਨ। ਠੀਕ ਹੈ ਜੀ। ਵੇਖੋ ਬਦਕਿਸਮਤੀ ਦੇ ਲੋ, ਅਸੀਂ ਹੁਣ ਅੱਲਾ ਦੀ ਕਸਮ ਆਪਣੀ ਰੁਸਤਮ ਪਾਕਿਸਤਾਨ ਇੰਜ ਕਰਾ ਲਿਆ ਜਿਸ ਤਰ੍ਹਾਂ ਅਸੀਂ ਕੋਈ ਕਲੱਬ ਦਾ ਟੂਰਨਾਮੈਂਟ ਕਰਾ ਰਹੇ ਹਾਂ। ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜਿਹੜਾ ਕਰਪਟ ਬੰਦਾ ਹੋਏ ਉਹਦੀ ਗੱਲ 'ਚ ਵਜ਼ਨ ਹੁੰਦਾ? ਕਦੀ ਵੀ ਨਹੀਂ ਜੀ। ਹਮੇਸ਼ਾ ਜਿਹੜਾ ਬੰਦਾ ਮੈਰਿਟ ਤੇ ਫੈਸਲਾ ਕਰਨ ਵਾਲਾ ਹੁੰਦਾ ਨਾ ਜੀ, ਉਹਦੀ ਗੱਲ 'ਚ ਵਜ਼ਨ ਹੁੰਦਾ। ਜਿਹੜੀਆਂ ਕਾਲੀ ਭੇੜਾਂ ਨੇ ਨਾ, ਜਿਨ੍ਹਾਂ ਨੇ ਇਹ ਹੁਣ ਬਿਲਕੁਲ ਲਬਾਦਾ ਹੋ ਰਿਹਾ ਸ਼ਰਾਫਤ ਦਾ, ਇਨਸ਼ਾਅੱਲਾ ਤੁਸੀਂ ਦੇਖਣਾ ਅਗਲੇ, ਮੈਂ ਜਿਹੜਾ ਤੁਹਾਡਾ ਮੇਰਾ ਟਾਈਮ ਹੋਇਆ ਮੈਂ ਸਬੂਤ ਦੇ ਨਾਲ ਇਹਨੂੰ ਦੱਸਾਂਗਾ ਕਿ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਕਿਵੇਂ ਤੇ ਕਿਸ ਤਰ੍ਹਾਂ ਇਹਨਾਂ ਨੇ ਪਾਕਿਸਤਾਨ ਦੀ ਇੱਜ਼ਤ ਦਾਗਦਾਰ ਕੀਤੀ। ਅੱਜ ਤੋਂ 30-35 ਸਾਲ ਪਹਿਲਾਂ, 40 ਸਾਲ ਪਹਿਲਾਂ ਸਾਡੇ ਜਿਹੜੇ ਵਡੇਰੇ ਨੇ, ਵੱਡੇ ਨੇ ਬਜ਼ੁਰਗ, ਉਹ ਬੱਬਰ ਸ਼ੇਰ ਜੀ ਉਹ ਵਰਲਡ ਚੈਂਪੀਅਨ ਪੈਦਾ ਕਰ ਰਹੇ ਨੇ। ਠੀਕ ਹੈ ਜੀ। ਤੇ ਜਿਹੜੇ ਅੱਜ ਦੇ ਪੜ੍ਹੇ ਲਿਖੇ ਨੇ ਇੱਕ ਲੜਕਾ ਨਹੀਂ ਤਿਆਰ ਕਰ ਪਾ ਰਹੇ। ਸਾਡੇ ਤੇ ਖਲੀਫੇ ਉਸਤਾਦ ਜਾਂ ਸਾਡੇ ਜਿਹੜੇ ਮਹੋਤ ਸਨ, ਜਿਹੜੇ ਭਲਵਾਨੀ ਕਰਾਉਣ ਵਾਲੇ ਨੇ, ਉਹਨਾਂ ਦਾ ਲੈਵਲ ਤੇ ਇਹ ਸੀ ਕਿ ਅਸੀਂ ਵਰਲਡ ਚੈਂਪੀਅਨ ਪੈਦਾ ਕਰਨੇ ਸਾਂ। ਲੇਕਿਨ 25-30 ਸਾਲ ਚ ਇਹਨਾਂ ਨੇ ਫੜ ਕੇ ਪਾਕਿਸਤਾਨ ਦੀ ਭਲਵਾਨੀ ਦਾ ਬੇੜਾ ਹੀ ਗਰਕ ਕਰ ਛੱਡਿਆ। ਜੇ ਸਿਰਫ ਨਾ ਇਹੋ ਜਿਹੜੇ ਬੰਦੇ ਜਿਹੜੇ ਫੈਡਰੇਸ਼ਨ ਦਾ ਹਿੱਸਾ ਬਣ ਗਏ, ਇੱਕ ਮੈਰਿਟ ਸਿਸਟਮ ਦੀਆਂ ਦੰਜੀਆਂ ਉਡਾਣਾ। ਸਾਡਾ ਕਾਮਨਵੈਲਥ ਦਾ ਰਿਕਾਰਡ ਭਲਾ ਕੀ ਜੇ? 8 ਭਲਵਾਨ ਜਾ ਰਹੇ ਨੇ, 7 골ਡ ਨੇ ਤੇ 1 ਸਿਲਵਰ ਹੈ। ਇਹ 3-4 ਬੰਦਿਆਂ ਦਾ ਪੈਨਲ, ਇੱਕ ਪੜ੍ਹਿਆ ਲਿਖਿਆ ਕੋਚ, ਇੱਕ ਪੜ੍ਹਿਆ ਲਿਖਿਆ ਸੈਕਟਰੀ, ਇੱਕ ਪੜ੍ਹਿਆ ਲਿਖਿਆ ਸਦਰ ਤੇ ਇੱਕ ਸਾਬਕਾ ਨਾਇਬ ਸਦਰ, ਮੌਜੂਦਾ ਨਾਇਬ ਸਦਰ। ਇਹ 4-5 ਬੰਦਿਆਂ ਨੇ ਨਾ ਆਪਣੇ ਆਪ ਨੂੰ ਇੱਕ ਚਰਬ ਜ਼ਬਾਨੀ, ਤੇਜ਼ ਤਰਾਰੀ, ਭਲਵਾਨਾਂ ਦੇ ਮਜ਼ਾਕ, ਭਲਵਾਨਾਂ ਦੇ ਠੱਠੇ ਦਫ਼ਤਰ ਬਹਿ ਕੇ, ਮੈਂ ਅੱਲਾ ਦੀ ਕਸਮ, ਮੈਂ ਅੱਲਾ ਸ਼ਾਹਦ ਹੈ ਕਿ ਯਕੀਨ ਜਾਨੋ ਵਿੱਚ ਬਹਿ ਕੇ ਨਾ ਭਲਵਾਨਾਂ ਦਾ ਮਜ਼ਾਕ ਉਡਾਉਂਦਾ। ਠੀਕ ਹੈ ਜੀ। ਜਿੱਥੇ ਇਹ ਲੈਵਲ ਹੋ ਜਾਏਗਾ ਭਲਵਾਨੀ ਦਾ, ਭਲਵਾਨੀ ਖਾਕ ਤਰੱਕੀ ਕਰਨੀ ਹੈ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ, ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। ਬਿਸਮਿल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई।
ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू कीते जान वाले ਤੁਹਾਡੇ अपने YouTube चैनल मेला टीवी दे उत्ते ਤੁਹਾਨੂੰ दिल ਦੀਆਂ ਡੁੰਗਿਆਈਆਂ ਤੋਂ सत बिस्मिल्ला ते जी आयां ਨੂੰ आखने। साहिबो साडी ये बेनती है भी अपने मेला टीवी ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਅੱਛਾ ਭਲਵਾਨ ਜੀ, ਇਹ ਦੱਸੋ, ਵੇਖੋ ਨਾ, ਤੁਸੀਂ ਰੁਸਤਮੇ ਪਾਕਿਸਤਾਨ ਹੋਏ, ਬਸ਼ੀਰ ਭੋਲਾ ਭਾਲਾ ਰੁਸਤਮੇ ਏਸ਼ੀਆ ਤੱਕ ਹੋਇਆ। ਬਸ਼ੀਰ ਭੋਲਾ ਭਾਲਾ ਸਰ ਬਿਹਤਰੀਨ ਪਹਿਲਵਾਨ ਇਸ ਦੌਰ ਦਾ ਹੋਇਆ, ਸਾਡੇ ਦੌਰ। ਤੁਸੀਂ ਮਾਸ਼ਾਅੱਲਾ ਇੰਟਰਨੈਸ਼ਨਲ ਵੀ ਜਾ ਕੇ ਦੁਬਈ 'ਚ ਵੀ ਤੁਸੀਂ ਪਤਾ ਨਹੀਂ ਇੰਡੀਆ ਦੇ ਕਿਸੇ ਸਿੱਖ ਨੂੰ ਸੁਣਿਆ ਉੱਥੇ ਹਰਾਇਆ ਸੀ, ਜਦੋਂ ਤੁਸੀਂ ਉਦੋਂ ਵੀ ਤੁਹਾਨੂੰ ਪਾਕੋ ਹਿੰਦ ਦਾ ਰੁਸਤਮ ਦਾ ਟਾਈਟਲ ਮਿਲਿਆ। ਜੀ ਜੀ ਬਿਲਕੁਲ। ਤੁਹਾਡੀਆਂ ਕਿਉਂ ਹਾਲਤਾਂ ਨਹੀਂ ਬਦਲਦੀਆਂ? ਕੀ ਵਜ੍ਹਾ? ਤੁਸੀਂ ਹਾਲੇ ਵੀ ਕਲਪਦੇ ਰੋਂਦੇ ਹੀ ਰਹਿੰਦੇ ਹੋ, ਤੁਹਾਡੇ ਕੋਲ ਖਾੜੇ ਨਹੀਂ ਚੱਲਦੇ, ਤੁਹਾਡੇ ਕੋਲ ਆਪਣੀ ਖੁਰਾਕ ਨਹੀਂ ਪੂਰੀ ਹੁੰਦੀ ਹੈ ਜੀ। ਜਿਹੜੇ ਕਿ ਵਿੱਚ ਜਹਾਦ ਅਸਲ ਵੇਖੋ ਜੀ, ਮੌਤ ਦੇ ਮੂੰਹ ਅੱਗੇ ਖਲੋਣ ਵਾਲੇ ਤੇ ਪਹਿਲਵਾਨ ਨੇ। ਇਹ ਕਲਮ ਚਲਾਉਣ ਵਾਲੇ ਜਿਹੜੇ ਨੇ, ਇਹ ਕਲਮ ਚਲਾਉਣ ਦੇ ਵੀ ਪੈਸੇ ਕਮਾ ਕੇ ਏਡੇ ਅਮੀਰ ਹੋ ਗਏ ਨੇ। ਕੀ ਬਣਿਆ ਹੋਇਆ? ਡਾਕਟਰ ਸਾਹਿਬ ਦੇਖੋ, ਇਹ ਕਿੱਡਾ ਅੱਛਾ ਸਵਾਲ ਹੈ ਜੀ। ਅੱਛਾ, ਕਿੱਡਾ ਗਨੋਨਾ ਮਜ਼ਾਕ ਹੈ ਸਾਡੇ ਪਹਿਲਵਾਨਾਂ ਦੇ ਨਾਲ ਜੀ ਕਿ ਦੇਖੋ ਇੰਡੀਆ ਦੇ ਜਿਹੜੇ ਪਹਿਲਵਾਨ ਨੇ ਉਹ ਸਾਲਾਨਾ ਕਰੋੜਾਂ ਰੁਪਇਆ ਕਮਾ ਰਹੇ ਨੇ ਡਾਕਟਰ ਸਾਹਿਬ। ਆਹਾ, ਠੀਕ ਹੈ ਜੀ। ਉਹਨਾਂ ਦੇ ਜਿਹੜੇ ਮਾਸ਼ੀ ਜਿਹੜੇ ਹਾਲਾਤ ਨੇ ਨਾ, ਯਕੀਨ ਜਾਣੋ ਸਨ 2000 ਤੋਂ ਪਹਿਲਾਂ ਬੜੇ ਪਸਮਾਨਦਾ ਸਨ ਤੇ ਸਾਡੇ ਜਿਹੜੇ ਪਹਿਲਵਾਨ ਸਨ ਸਨ 2000 ਤੋਂ ਪਹਿਲਾਂ ਬੜੇ ਤਗੜੇ ਸਨ। ਤਗੜੇ ਲਾਸਟ ਤੁਹਾਨੂੰ ਉਹਦੀ ਮਿਸਾਲ ਮਾਰੂ ਵਾਲਾ ਦੇਣ ਲੱਗਾ, ਅਜੀਤ ਮਾਰੂ ਵਾਲਾ, ਸ਼ਾਹਦ ਪਹਿਲਵਾਨ ਆਟੇ ਵਾਲਾ, ਠੀਕ ਹੈ ਜੀ। ਬੜੇ ਮਾਲੀ ਤੌਰ ਤੇ ਬੜੇ ਮਜ਼ਬੂਤ ਸਨ। ਭਲਵਾਨ ਜੀ ਆਂਦੇ ਨੇ, ਸੁਣਿਆ, ਤੁਸੀਂ ਤਸਦੀਕ ਕਰੋ, ਅਸੀਂ ਤੇ ਵੀ ਸੁਣਿਆ ਕਿ ਜਿਹੜਾ ਹਿੰਦ ਕੇਸਰੀ 2 ਸਾਲ ਬਾਅਦ ਇੰਡੀਆ 'ਚ ਮੁਕਾਬਲਾ ਹੁੰਦਾ, ਉਹ ਜਿਹੜਾ ਪਹਿਲਵਾਨ ਯਾਨੀ ਰੁਸਤਮੇ ਇੰਡੀਆ ਲਾ ਲਓ, ਉਹਨੂੰ ਹਿੰਦ ਕੇਸਰੀ ਕਹਿੰਦੇ ਨੇ। ਉਹਨੂੰ ਸੁਣਿਆ ਕਿ 5 ਮਰਬੇ ਜ਼ਮੀਨ ਵੀ ਮਿਲਦੀ ਹੈ। ਡਾਕਟਰ ਸਾਹਿਬ, ਉਹਨੂੰ ਉਸ ਤੋਂ ਬਾਅਦ ਮੁਕਾਬਲਾ ਲੜਨ ਦੀ ਜ਼ਰੂਰਤ ਹੀ ਨਹੀਂ ਪੇਸ਼ ਆਂਦੀ। ਵਾਹ ਵਾਹ ਵਾਹ, ਅੱਛਾ ਜੀ। ਠੀਕ ਹੈ, ਅਸੀਂ ਰੁਸਵੇਂ ਪਾਕਿਸਤਾਨ ਤੋਂ ਬਾਅਦ ਅਸੀਂ ਅੱਗੇ ਨਾਲੋਂ ਵੀ ਤੰਗ ਹੋ ਜਾਂਦੇ ਆ। ਕਿਉਂ? ਇੱਕ ਸਾਡੇ ਕੋਲ ਟਾਈਟਲ ਆ ਜਾਂਦਾ, ਫਿਰ ਠੇਕੇਦਾਰ ਵੀ ਸਾਨੂੰ ਬੜੀ ਹਿਸਾਬ ਨਾਲ ਘਲਾਉਂਦਾ। ਠੀਕ ਹੈ ਜੀ। ਆ ਜਾ ਕੇ ਅੱਜ ਵੀ ਡਾਕਟਰ ਸਾਹਿਬ, ਮੈਂ ਨਾ ਇਹ ਮਜ਼ੇ ਦੀ ਗੱਲ ਦੱਸਾਂ, 2013 ਚ ਨਾ ਮੈਂ ਗਿਆ ਉੱਥੇ, ਬਿਲਕੁਲ ਨਾ ਵਾਗਾ ਬਾਰਡਰ ਦੇ ਨਾਲ ਇੱਕ ਦਰਬਾਰ ਹੈ ਜੀ, ਜਿਹੜਾ ਅੱਧਾ ਦਰਬਾਰ ਪਾਕਿਸਤਾਨ ਚ ਜੀ, ਅੱਧਾ ਨਾ ਉਧਰ ਹੈ ਜੀ। ਮੈਂ ਉਹਨਾਂ ਦਾ ਵੀ ਮੇਲਾ ਘੁਲਿਆ। ਉੱਥੇ ਮੈਂ ਕੁਸ਼ਤੀ ਢਾਈ। ਉਹਨਾਂ ਨੇ ਨਾ ਮੈਨੂੰ ਨਾ ਇੱਕ ਮਰੂਤੀ ਕਾਰ ਮਹਿਰਾਨ ਜਿਹੜੀ ਹੈ, ਉਹ ਮੈਂ ਉਹਨਾਂ ਦਾ ਮੁੰਡਾ ਢਾਇਆ, ਮੈਨੂੰ ਮਹਿਰਾਨ ਕਾਰ ਤੇ ਨਾਲ ਮੇਰਾ ਨਾ ਜੀ ਉਹ ਇੰਡੀਅਨ ਜਿਹੜਾ ਨਾ 2.5 ਲੱਖ ਰੁਪਇਆ ਉਹਨਾਂ ਨੇ ਮੈਨੂੰ ਦਿੱਤਾ। ਵਾਹ। ਤੇ ਬੜਾ ਉਹਨਾਂ ਨੇ ਮਾਨ ਸਨਮਾਨ ਕੀਤਾ। ਸਿੱਖ ਨੇ ਬੜੇ ਤਗੜੇ ਨੇ, ਸਾਡੇ ਭਰਾ ਨੇ। ਮੈਂ ਸਿੱਖਾਂ ਦੀ ਬਾਤ ਹੈ ਜੀ, ਪਹਿਲਵਾਨੀ ਰਹਿ ਹੀ ਸਿੱਖਾਂ ਜਦੋਂ ਮੁਸਲਮਾਨਾਂ ਚ ਰਹਿ ਗਈ। ਡਾਕਟਰ ਸਾਹਿਬ, ਮੈਂ ਐਸੇ ਦਲੇਰ, ਯਕੀਨ ਜਾਣੋ ਉਹ ਵਾਕਈ ਦਲੇਰ ਜੇ। ਠੀਕ ਹੈ ਜੀ। ਉਹ ਆਣ ਕੇ ਇੰਜ ਬਾਜ਼ੀ ਖੇਡਦੇ ਨੇ ਕਰੋੜਾਂ ਦੀ। ਉਹ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਜਿਹੜਾ ਧਰਮਿੰਦਰ ਸੀ ਜੀ, ਮੈਂ ਪਟਿਆਲੇ 2004 ਚ ਗਿਆ। ਮੈਂ ਗੱਲ ਜਰਾ ਉਧਰ ਦੀ ਰਹਿ ਗਈ, ਲੇਕਿਨ ਮੈਂ ਤੁਹਾਨੂੰ ਦੱਸਣੀ ਜ਼ਰੂਰੀ ਹੈ। ਇੰਡੋ ਪਾਕ ਗੇਮਾਂ ਹੋਈਆਂ ਪਟਿਆਲੇ, ਧਰਮਿੰਦਰ ਸਾਡਾ ਗੈਸਟ ਸੀ ਤੇ ਮੈਂ ਨਾ ਆਪਣੀ ਸਲਾਮੀ ਦਿੰਦੇ ਨੇ। ਵਾਹ ਵਾਹ। ਤੇ ਉਦੋਂ ਮੇਰੀ ਫਿਟਨੈਸ ਸੀ ਬੜੀ, ਤੇ ਮੈਂ ਜਦੋਂ ਨਿਕਲਿਆ ਨਾ ਤੇ ਉਹਨੇ ਨਾ ਇੰਜ ਉਤਰਿਆ, ਉਹਨੇ ਕਿਹਾ ਜੀ ਇਹ ਮੁੰਡਾ ਕਿੱਥੋਂ ਦਾ? ਉਹਨੇ ਕਿਹਾ ਜੀ ਇਹ ਲਹਿੰਦੇ ਪੰਜਾਬ ਦਾ। ਉਹਨੇ ਕਿਹਾ ਇਹਨੂੰ ਕਹਾ ਫੇਰ ਆਵੇ। ਮੈਂ ਫੇਰ ਆਇਆ, ਉਹਨੇ ਮਾਈਕ ਫੜ ਕੇ ਉਹਨੇ ਕਿਹਾ ਯਾਰ ਮਾਸ਼ਾਅੱਲਾ ਨੇ ਜੀ ਡਾਕਟਰ ਸਾਹਿਬ, ਮੈਂ ਨਾ ਮਾਸ਼ਾਅੱਲਾ 4000 5000 ਬੈਠ ਖਲਾਨਾ ਸੀ ਤੇ ਮੇਰੇ ਪੱਟ ਵਰਗੇ ਕਿਸੇ ਦੇ ਪੱਟ ਨਹੀਂ ਸਨ। ਉਹਨੇ ਕਿਹਾ ਵੇਖੋ ਪੱਟ ਜਿਵੇਂ ਪੱਟਾਂ ਨਾਲ ਲੇਲੇ ਬੱਧੇ ਹੋਏ ਨੇ। ਉਹਨੇ ਉਦੋਂ ਮੈਨੂੰ 50000 ਰੁਪਇਆ ਨਾਮ ਦਿੱਤਾ ਕਿ ਏਡੇ ਏਡੇ ਜਵਾਨ ਨੇ। ਤੇ ਇੱਧਰ ਮੈਂ ਮੇਲੇ ਦੀ ਗੱਲ ਤੁਹਾਨੂੰ ਦੱਸ ਰਿਹਾ ਕਿ ਮੈਂ ਉਹ ਮੇਲਾ ਲੜਿਆ। ਉਸ ਤੋਂ ਬਾਅਦ ਨਾ ਸਾਲ ਕੇ ਬਾਅਦ ਨਾ ਮੈਨੂੰ ਨਾ ਇੱਥੇ ਨਾ ਮੇਰੇ ਦੋਸਤ ਹੀ ਨੇ ਅਵਾਨ ਬਰਾਦਰਾਨ, ਉਹਨਾਂ ਦੇ ਐਮਪੀਐਸ ਹਨ, ਤੇ ਉਹਨਾਂ ਨੇ ਕਿਹਾ ਜੀ ਜਨਾਬ ਇੱਥੇ ਨਾ ਮੇਲਾ, ਤੇ ਉਦੋਂ ਮੈਂ ਨਵਾਂ ਰੁਸਤਮ ਹੋਇਆ ਸਾਂ ਜੀ, ਤੇ ਤੁਸੀਂ ਗੈਸਟ ਉਧਰ ਆਉਣਾ। ਮੈਂ ਉੱਥੇ ਗਿਆ ਡਾਕਟਰ ਸਾਹਿਬ, ਤੁਹਾਨੂੰ ਇਹ ਮੈਂ ਦੱਸਾਂ, ਇਹ ਸਾਡੀਆਂ ਨਗਲ ਏਜੰਸੀਆਂ, ਠੀਕ ਹੈ ਜੀ, ਇਹ ਤੁਹਾਨੂੰ ਮੈਂ ਦੱਸਣ ਲੱਗਾ। 50000 ਰੁਪਇਆ ਸ਼ੇਮ ਡਾਕਟਰ ਸਾਹਿਬ, 50000 ਰੁਪਇਆ ਮੇਲੇ ਵਾਲਿਆਂ ਨੇ ਵਕਫ ਕੀਤਾ ਸੀ। ਪਹਿਲੇ ਉੱਥੇ ਹੀ ਉਹਨਾਂ ਨੇ ਕੁੱਤੇ ਲੜਾਏ, ਉਸ ਤੋਂ ਬਾਅਦ ਜਨਾਬ ਕਬੱਡੀ,
ਉਸ ਤੋਂ ਬਾਅਦ ਭਲਵਾਨੀ ਤੇ ਉਸ ਤੋਂ ਬਾਅਦ ਲੰਗਰ, ਟੋਟਲ 50,000 ਰੁਪਇਆ। ਯਾਰ ਅਸੀਂ ਮੁਕਾਬਲਾ ਕਰਨੇ ਪਏ ਆ, ਉਹ ਯਾਰ ਤੁਸੀਂ ਸਾਲਾਨਾ ਕਰੋੜਾਂ ਰੁਪਇਆ ਲੈ ਲੈਂਦੇ ਹੋ ਫੈਡਰੇਸ਼ਨ, ਜੇ ਤੁਸੀਂ ਦੇਸੀ ਕੁਸ਼ਤੀ ਦੇ ਉੱਤੇ ਹੱਥ ਹੀ ਰੱਖ ਲੋਗੇ, ਜਿਹੜਾ ਤੁਸੀਂ ਪਹਿਲੇ ਸ਼ੇਰ ਬੋਲਿਆ ਕਿ ਇਹਨਾਂ ਤੋਂ ਬਗੈਰ ਮੁਮਕਿਨ ਨਹੀਂ ਹੈ। ਡਾਕਟਰ ਸਾਹਿਬ ਇਹ ਇੱਕ ਫਾਲ ਅਦਾਰਾ ਹੈ ਜਿਨ੍ਹਾਂ ਨੇ ਪੰਜਾਬ ਸਪੋਰਟਸ ਬੋਰਡ ਕੋ, ਹੋਰ ਜਿਹੜੇ ਬੜੇ ਬੜੇ ਮਲਟੀਨੈਸ਼ਨਲ ਕੰਪਨੀਆਂ ਨੇ ਦੂਸਰੀਆਂ ਨੇ, ਉਹਨਾਂ ਕੋ ਪੈਸਾ ਲੈ ਸਕਦੇ ਨੇ, ਅਸੀਂ ਜ਼ਾਤੀ ਤੌਰ ਤੇ ਨਹੀਂ ਲੈ ਸਕਦੇ। ਇਹ ਲੈਂਦੇ ਨੇ, ਓਏ ਬਸ਼ਰਮੋ ਤੁਸੀਂ ਲੈਂਦੇ ਹੋ ਲਵੋ, ਲੇਕਿਨ ਯਾਰ ਕੋਈ 12 ਨਹੀਂ ਭਲਵਾਨੀ ਤੇ ਲਾ ਦਿਓ। ਅੱਛਾ ਭਲਵਾਨੀ ਦਾ ਚਿਹਰਾ ਮੋਰਾ ਤਗੜਾ ਹੋਏਗਾ, ਅੱਛਾ ਡਾਕਟਰ ਸਾਹਿਬ ਮੈਂ ਜੋ ਮਾਸ਼ਾਅੱਲਾ ਖੁਸ਼ਹਾਲ ਹੋਵਾਂਗਾ, ਅੱਛਾ ਇਹ ਸਾਰੀ ਉੱਪਰ ਤੱਕ ਇੱਜ਼ਤ ਨਹੀਂ ਜਾਏਗੀ? ਇਹ ਨਾ ਫੈਡਰੇਸ਼ਨ ਦੀ ਇੱਜ਼ਤ ਹੈ ਜੀ। ਠੀਕ ਹੈ, ਤੇ ਜੇ ਇੱਥੇ ਭੋਲਾ ਭਾਲਾ ਰੁਸਤਮੇ ਏਸ਼ੀਆ ਇੱਕ ਵੱਡਾ ਨਾਂ ਤੁਹਾਨੂੰ ਹਰ ਇੰਟਰਵਿਊ ਦੇ ਦੂਜੇ ਇੰਟਰਵਿਊ ਤੇ ਤੁਹਾਨੂੰ ਰੋਂਦਾ ਨਜ਼ਰ ਆਵੇ, ਉਹ ਤੁਹਾਡੇ ਬੱਚੇ ਭਲਵਾਨੀ ਕਰਨਗੇ? ਅੱਛਾ ਉਹ ਤੁਹਾਡੇ ਬੱਚੇ ਸੈਕਟਰੀ ਸਾਹਿਬ ਜਾਂ ਸਦਰ ਸਾਹਿਬ ਜਾਂ ਕਿਤਾਬੀ ਕੋਚ ਸਾਹਿਬ ਤੁਹਾਡੇ ਬੱਚੇ ਦੇ ਅੱਗੇ ਕਿਸੇ ਜੋਗੇ ਨਹੀਂ, ਤੇ ਜਿਨ੍ਹਾਂ ਦੇ ਬੱਚੇ ਭਲਵਾਨੀ ਕਰਦੇ ਨੇ ਉਹ ਇਹਨਾਂ ਨੂੰ ਵੇਖ ਕੇ ਭਲਵਾਨੀ ਕਰਨਗੇ? ਕਦੀ ਨਹੀਂ ਕਰਨਗੇ, ਕਦੀ ਨਹੀਂ ਜੀ। ਤੇ ਤੁਸੀਂ ਇਲਜ਼ਾਮ ਲਾਉਂਦੇ ਹੋ ਇਹਨਾਂ ਤੇ। ਉਹ ਯਾਰ ਸਾਡੇ ਸਾਸੇ ਚੈੱਕ ਕਰੋ ਤੁਹਾਨੂੰ। ਅੱਛਾ ਡਾਕਟਰ ਸਾਹਿਬ ਮੈਂ ਤੁਹਾਨੂੰ ਔਨ ਦੀ ਰਿਕਾਰਡ ਕਹਿ ਰਿਹਾ, ਮੈਂ ਇਹਨਾਂ ਦੇ ਅੱਲਾ ਦੀ ਮਿਹਰਬਾਨੀ ਨਾਲ ਮੈਂ ਅਗਲਾ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਨਾ, ਮੈਂ ਪ੍ਰੂਫ ਦੇ ਨਾਲ ਲਿਆਵਾਂਗਾ। ਵਾਹ, ਜਿਹੜੇ ਸਾਡੇ ਸਦਰ ਸਾਹਿਬ ਨੇ ਜਾਂ ਜਿਹੜੇ ਸਾਡੇ ਕਿਤਾਬੀ ਕੋਚ ਨੇ ਕਿ ਜਨਾਬ ਇਹ ਦੇਖੋ ਇਹ ਕੀ ਸਨ, ਇਹ ਕਿਸ ਤਰ੍ਹਾਂ ਆਏ ਸਨ ਇਸ ਫੀਲਡ 'ਚ, ਇਸ ਟਾਈਮ ਕੀ ਫਰੋਨ ਬਣੇ ਨੇ। ਡਾਕਟਰ ਸਾਹਿਬ ਜਦੋਂ ਤੱਕ ਅਸੀਂ ਇਹਨਾਂ ਦਾ ਇਹਤਸਾਬ ਨਾ ਕੀਤਾ, ਯਕੀਨ ਜਾਨੋ ਹੋਰ 2-4 ਸਾਲ ਲੰਘੇ ਤੇ ਸਾਡੀ ਭਲਵਾਨੀ ਦਾ ਫਿਰ ਅੱਲਾ ਹੀ ਹਾਫਿਜ਼ ਹੈ। ਅੱਛਾ ਭਲਵਾਨ ਜੀ, ਸਾਡੇ ਸ਼ਹਿਰ ਕੋਈ ਨਾਂ ਦਾ ਇੱਕ ਮੁੰਡਾ ਹੈ, ਉਹਦਾ ਨਾਮ ਹੈ ਨੂਰ ਦਸਤਗੀਰ ਬੱਟ, ਉਹ ਵੇਟ ਲਿਫਟਰ ਹੈ। ਜੀ ਜੀ ਬਿਲਕੁਲ। ਉਹਨੂੰ ਸਰ ਸਾਡੇ ਪਾਕਿਸਤਾਨ ਦੇ ਕੁਝ ਮੁਖੱਯਰ ਹਜ਼ਰਾਤ, ਕੁਝ ਧੰਨਵਾਨ, ਕੁਝ ਅੱਛੇ ਲੋਕ ਪਿਆਰੇ ਜਿਹੜੇ ਵੱਡੇ ਵੱਡੇ ਫੈਕਟਰੀਆਂ ਦੇ ਮਾਲਕ ਨਹੀਂ ਹੈ, ਜਿਨ੍ਹਾਂ ਦੇ ਬੜੇ ਬੜੇ ਵੱਡੇ ਹਸਪੀਟਲਸ ਨੇ, ਉਹਨਾਂ ਨੇ ਇੱਕ ਦੋ ਵਾਰੀ ਨਾ ਆਪਣੇ ਕੋਲੋਂ ਖਰਚਾ ਦੇ ਕੇ ਉਸ ਮੁੰਡੇ ਨੂੰ ਭੇਜਿਆ। ਫੈਡਰੇਸ਼ਨ ਉਹਦੇ ਅੱਗੇ ਵੀ ਆੜ ਹੀ ਰਹੀ ਹੈ, ਵੇਟ ਲਿਫਟਿੰਗ ਫੈਡਰੇਸ਼ਨ, ਔਰ ਉਹ ਮੁੰਡਾ ਵਰਲਡ ਦੇ ਸਟਰੋਂਗੈਸਟ ਮੈਨ ਦਾ ਵੀ ਜਾ ਕੇ ਲੈ ਕੇ ਆਇਆ ਜਨਾਬ, ਅਵਾਰਡ ਲਿਆਂਦਾ ਪਾਕਿਸਤਾਨ ਲਈ। ਦੇਖੋ ਪੈਸੇ ਲੋਕਾਂ ਲਾਏ ਨੇ, ਫੈਡਰੇਸ਼ਨ ਨੇ ਨਹੀਂ ਲਾਏ ਉਹਦੇ ਤੇ। ਇਸੇ ਤਰ੍ਹਾਂ ਤੁਹਾਡੇ ਬਾਰੇ ਵੀ ਸੁਣਿਆ ਸੀ ਮੈਂ ਕਿ ਤੁਸੀਂ ਵੀ ਇੱਕ ਵਾਰੀ ਦੁਬਈ ਕਿ ਕਿੱਥੇ ਜਿੱਦਾਂ ਗਏ ਹੋ ਘੁਲਣ, ਉੱਥੇ ਤੁਸੀਂ ਕਿਸੇ ਇੰਡੀਆ ਦੇ ਸ਼ਾਇਦ ਵਿਕਰਮ ਸਿੰਘ ਨੂੰ ਢਾਇਆ, ਤੇ ਉੱਥੇ ਵੀ ਤੁਹਾਡੀ ਵੀ ਆਉਣ ਜਾਣ ਦੀ ਟਿਕਟ ਹੋਟਲ ਛੋਟਲ ਉਹ ਵੀ ਕਿਸੇ ਅਰੇਂਜ ਕੀਤਾ ਸੀ, ਰੈਸਲਿੰਗ ਫੈਡਰੇਸ਼ਨ ਨੇ ਤੁਹਾਨੂੰ ਆਉਣਾ ਨਹੀਂ ਦਿੱਤਾ। ਮੈਂ ਨਾ ਜੀ ਤੁਹਾਨੂੰ ਮਦਦ ਦੀ ਗੱਲ ਦੱਸਾਂ, ਦੇਖੋ ਮੈਨੂੰ ਅੱਜ ਯਾਦ ਆ ਗਿਆ, ਮੈਂ ਅੱਲਾ ਦੀ ਕਸਮ ਖਾ ਕੇ ਕਹਿਣਾ ਕਿ ਮੈਂ ਸਲਾਮ ਪੇਸ਼ ਕਰਨਾ ਸੁਹੇਲ ਅਜ਼ੀਜ਼ੀ ਸਾਹਿਬ ਨੂੰ। ਜੀ ਜੀ। ਮੈਂ ਜਦੋਂ ਰੁਸਤਮ ਪਾਕਿਸਤਾਨ ਹੋਇਆ ਨਾ ਜੀ, ਜੀ ਜੀ, ਉਹਨਾਂ ਨੇ ਨਾ ਸ਼ਾਮ ਨੂੰ ਪ੍ਰੋਗਰਾਮ ਕੀਤਾ, ਉਹ ਢੋਲ ਵੱਜਾ, ਉਹਨਾਂ ਨੇ ਇੰਜ ਬਰਕ ਮਾਰੀ, ਉਹਨੇ ਕਿਹਾ ਉਸਮਾਨ ਮਜੀਦ ਬਿਲਕੁਲ ਸ਼ੇਖਪੁਰੀਆ ਰੁਸਤਮ ਪਾਕਿਸਤਾਨ ਹੋ ਗਿਆ। ਉਹ ਜਿਹੜੇ ਨਾਲ ਸਨ ਜਨੇਰ ਉਦੋਂ ਹੁੰਦੇ ਸਨ, ਉਹਨੇ ਕਿਹਾ ਜਨੇਰ ਨੇ ਕਿਹਾ ਕਿ ਅਜ਼ੀਜ਼ੀ ਸਾਹਿਬ ਤੁਹਾਡਾ ਕੀ ਲੱਗਦਾ, ਤੁਹਾਨੂੰ ਇੰਨੀ ਖੁਸ਼ੀ ਹੋ ਰਹੀ ਹੈ? ਉਹ ਫਿਰ ਭੰਗੜਾ ਪਾਉਂਦੇ ਨੇ। ਉਹਨੇ ਕਿਹਾ ਉਹ ਮੇਰੇ ਚਾਚੇ ਦਾ ਸਕਾ ਪੁੱਤਰ ਭਰਾ ਹੈ। ਫਿਰ ਉਹਨੇ ਭੰਗੜੇ ਪਾਏ। ਉਸ ਤੋਂ ਬਾਅਦ ਉਹਨਾਂ ਨੇ ਇੱਕ ਨਾ ਇਹ ਚੀਜ਼ਾਂ ਤੇ ਇੱਕ ਮਜ਼ਾਕਨ ਕਹੀਆਂ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੇ ਨਾ ਮਖਈਰ ਹਜ਼ਰਾਤ ਨੂੰ ਉਹਨੇ ਕਿਹਾ ਕਿ ਵੇਖੋ ਇੱਕ ਸ਼ੇਖਪੁਰੇ ਇੱਕ ਪਸਮਾਨਦਾ ਇਲਾਕੇ ਚ ਰੁਸਤਮ ਪਾਕਿਸਤਾਨ ਹੋਇਆ, ਠੀਕ ਹੈ। ਇਹ ਉਹਨਾਂ ਨੇ ਉਦੋਂ ਵਕਤ ਦਾ ਜਿਹੜਾ ਵਜ਼ੀਰ ਆਲਾ ਸੀ ਜਾਂ ਵਜ਼ੀਰ ਆਜ਼ਮ ਨੇ ਕਿਹਾ ਜਨਾਬ ਤੁਸੀਂ ਕ੍ਰਿਕਟਰਾਂ ਨੂੰ ਤੇ ਬੁਲਾ ਕੇ ਨਵਾਜ਼ਦੇ ਹੋ, ਇੱਕ ਬਿਲਕੁਲ ਛੋਟੇ ਸ਼ਹਿਰ ਚ ਰੁਸਤਮ ਪਾਕਿਸਤਾਨ ਹੋਇਆ, ਪਾਕਿਸਤਾਨ ਦਾ ਸਭ ਤੋਂ ਤਾਕਤਵਰ ਬੰਦਾ, ਤੁਸੀਂ ਇਹਨੂੰ ਵੀ ਇਹਦੇ ਵੱਲ ਵੀ ਨਜ਼ਰ ਰੱਖੋ। ਅੱਲਾ ਦੀ ਕਸਮ ਉਹਨੂੰ ਵੇਖ ਕੇ ਸਾਡੇ ਨਾਲ ਜੀ ਇੱਕ ਰਿਆਜ਼ ਚੌਹਾਨ ਸਾਹਿਬ ਸਨ, ਜੀ ਜੀ, ਉਹਨਾਂ ਨੇ ਨਾ ਸੈਂਟਰਲ ਪਾਰਕ ਤੇ ਉੱਥੇ ਗ੍ਰੈਂਡ ਐਵਨਿਊ ਦੇ ਨਾਂ ਤੋਂ ਕਲੋਨੀਆਂ ਕੱਟੀਆਂ ਸਨ, ਮਾਸ਼ਾਅੱਲਾ। ਲੋ ਜੀ ਇਹ ਉਹਨਾਂ ਨੇ ਸੁਣਿਆ, ਮੈਂ ਇੱਕ ਵਸੀਲਾ ਦੱਸ ਰਿਹਾ ਕਿ ਕਿਸੇ ਅੱਛੇ ਜਗ੍ਹਾ ਦੀ ਅੱਛੇ ਅਲਫਾਜ਼ ਦੀ ਅਦਾਇਗੀ ਕਿੱਥੋਂ ਤੱਕ ਜਾਂਦੀ ਹੈ। ਉਹਨਾਂ ਨੇ ਮੈਨੂੰ ਉੱਥੇ 10 ਮਰਲੇ ਦਾ ਪਲਾਟ ਤੇ ਇਹਨਾਂ ਨੇ ਮੈਨੂੰ ਦਿੱਤਾ ਸਿਰਫ 3 ਲੱਖ ਰੁਪਇਆ ਜੀ ਜਿੱਤਣ ਦਾ। ਉਹਨਾਂ ਨੇ ਮੈਨੂੰ ਬੁਲਾ ਕੇ ਉਹਨੇ ਕਿਹਾ ਸਾਡੇ ਸ਼ਹਿਰ ਦਾ ਮੁੰਡਾ ਜਿਹੜਾ ਰੁਸਤਮ ਪਾਕਿਸਤਾਨ ਹੋਇਆ, ਉਹਨੇ ਮੈਨੂੰ ਬੁਲਾ ਕੇ ਡਾਕਟਰ ਸਾਹਿਬ ਉਹਨਾਂ ਨੇ ਉੱਥੇ ਯਕੀਨ ਜਾਣ ਮੈਨੂੰ 10 ਮਰਲੇ ਦਾ ਪਲਾਟ ਤੇ ਮੈਨੂੰ ਜਨਾਬ ਉੱਥੇ 10 ਲੱਖ ਰੁਪਇਆ ਦਿੱਤਾ। ਵਾਹ ਵਾਹ। ਇਹ ਜਿਹੜੇ ਸੈਂਟਰਲ ਪਾਰਕ ਵਾਲੇ ਨੇ ਜੀ ਮੀਆਂ ਜਵੇਦ ਸਾਹਿਬ, ਜੀ ਜੀ, ਠੀਕ ਹੈ ਜੀ, ਇਹਨਾਂ ਦੀ ਮੈਂ ਇਹਨਾਂ ਨੇ ਮੈਨੂੰ ਅਖਾੜੇ ਆਣ ਕੇ ਫਿਰ ਮੈਨੂੰ ਅਖਾੜੇ ਮੈਨੂੰ ਬੜੀ ਦੇਰ ਤੱਕ ਮੇਰੇ ਨਾਲ ਜੀ ਉਹ ਹੈਲਪ ਕਰਦੇ ਰਹੇ ਨੇ। ਜਿਵੇਂ ਕਿ ਉਸ ਤੋਂ ਬਾਅਦ ਰਿਆਜ਼ ਸਾਹਿਬ ਦੀ ਡੈਥ ਹੋ ਗਈ ਤੇ ਮੀਆਂ ਜਵੇਦ ਸਾਹਿਬ ਜਿਹੜੇ ਨੇ ਉਹ ਆਪਣੇ ਤਰ੍ਹਾਂ ਕੰਮਾਂ ਕਰਨ ਦਾ ਜ਼ਰਾ ਖੁੱਭ ਗਏ, ਬਿਜ਼ੀ ਹੋ ਗਏ। ਹਾਂ ਬਿਜ਼ੀ ਹੋ ਗਏ। ਨਹੀਂ, ਲੇਕਿਨ ਕਹਿਣ ਦਾ ਮਕਸਦ ਹੈ ਕਿ ਜਦੋਂ ਕਿਸੇ ਅੱਛੇ ਇਨਸਾਨ ਦੀ ਬਾ ਅਸਰ ਬੰਦੇ ਦੀ ਜਦੋਂ ਆਵਾਜ਼ ਜੈਸਾ ਹੁਣ ਤੁਸੀਂ ਇਹ ਬੇੜਾ ਉਠਾਇਆ, ਜੀ ਜੀ, ਤੁਸੀਂ ਦੇਖਣਾ ਕਿ ਇਨਸ਼ਾਅੱਲਾ ਬੇੜਾ ਕਿਸੇ ਪਾਸੇ ਲੱਗੇਗਾ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ। ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਜਿਹੜੀ ਵੇਲੇ ਦੀ ਜਿਹੜੀ ਸੱਟ ਹੁੰਦੀ ਹੈ ਨਾ ਜੀ, ਮੈਂ ਜਿਹੜੀ ਗੱਲ ਕੀਤੀ ਹੈ ਨਾ ਸਰ ਕਿ ਨੂਰ ਦਸਤਗੀਰ ਨੂੰ ਵੀ ਬਾਹਰੋਂ DHA ਵਾਲਿਆਂ ਨੇ, ਫਿਰ ਲਾਹੌਰ ਨੈਸ਼ਨਲ ਹਸਪੀਟਲ ਵਾਲਿਆਂ ਨੇ
ਉਹਦੀ ਬੜਾ ਕੰਨ ਤੇ ਹੱਥ ਰੱਖਿਆ, ਜਿਵੇਂ ਤੁਹਾਡੇ ਮੀਆਂ ਜਵੇਦ ਸਾਹਿਬ ਨੇ ਰੱਖਿਆ, ਚੌਹਾਨ ਸਾਹਿਬ। ਮੈਂ ਇਹ ਅਰਜ਼ ਕਰਨੀ ਚਾਹੁੰਦਾ ਸਾਂ ਕਿ ਚਲੋ ਸਾਡੀ ਹਕੂਮਤ ਨੂੰ ਜੇ ਨਹੀਂ ਕੋਈ ਗੈਰਤ ਆਉਂਦੀ, ਨਹੀਂ ਉਹ ਪਹਿਲਵਾਨੀ ਨੂੰ ਪੈਟਰਨਾਈਜ਼ ਕਰਦੀ, ਤੇ ਪਹਿਲਵਾਨ ਜੀ ਸਾਡਾ ਸ਼ਹਿਰ ਗੁਜਰਾਂਵਾਲਾ ਐਡਾ ਵੱਡਾ ਇੰਡਸਟਰੀਅਲ ਸਿਟੀ ਹੈ। ਤੁਹਾਡਾ ਸ਼ੇਖੂਪੁਰਾ ਜਿਹੜਾ ਉਹ ਗੁਜਰਾਂਵਾਲੇ ਤੋਂ ਵੀ ਉੱਤੇ ਬਿਲਕੁਲ ਉੱਤੇ ਇੰਡਸਟਰੀ ਦੇ ਹਵਾਲੇ ਦੇ ਨਾਲ। ਤੇ ਸਰ ਜੇ ਮੀਆਂ ਜਵੇਦ ਸਾਹਿਬ ਹਾਂ ਉਹ ਤੁਹਾਡਾ ਕਰ ਸਕਦੇ ਨੇ, ਤੇ ਕਿਉਂ ਨਹੀਂ ਸਾਡੇ ਜਿਹੜੇ ਗੁਜਰਾਂਵਾਲਾ ਦੇ ਵੱਡੇ ਵੱਡੇ ਇੰਡਸਟਰੀਲਿਸਟ ਨੇ, ਇਸੇ ਤਰ੍ਹਾਂ ਸ਼ੇਖੂਪੁਰਾ ਦੇ, ਉਹ ਇੱਕ ਇੱਕ ਦੋ ਦੋ ਪਹਿਲਵਾਨਾਂ ਨੂੰ ਸਾਰਾ ਅਗਰ ਅਡਾਪਟ ਕਰ ਲੈਣ, ਉਹਨਾਂ ਸੇ ਮੁਸ਼ਕਲ ਹੀ ਕੋਈ ਨਹੀਂ, ਉਹਨਾਂ ਸੇ ਕੋਈ ਮੁਸ਼ਕਲ ਨਹੀਂ। ਔਰ ਪਾਕਿਸਤਾਨ ਵਾਸਤੇ ਵੇਖੋ ਕਿੱਡੇ ਕਿੱਡੇ ਵੱਡੇ ਮੈਡਲਸ ਆ ਸਕਦੇ ਨੇ। ਮਿਸਾਲ ਦੇ ਤੌਰ ਤੇ ਸ਼ੇਖੂਪੁਰੇ ਦੀ ਇੱਕ ਫੈਕਟਰੀ ਜਿਹੜੀ ਹੈ ਉਹ ਤੁਹਾਨੂੰ ਹੀ ਪੈਟਰਨਾਈਜ਼ ਕਰਦੀ ਹੈ, ਤੁਹਾਡਾ ਹਰ ਕਿਸਮ ਦਾ ਧਿਆਨ ਖਿਆਲ ਖਰਚੇ ਅਖਰਾਜਾਤ ਦਾ ਕਰਨ ਲੱਗ ਪੈਂਦੀ ਹੈ। ਤੇ ਜਨਾਬ ਤੁਸੀਂ ਅਗਰ ਪਾਕਿਸਤਾਨ ਦੇ ਰੁਸਤਮ ਦਾ ਜਾਂ ਤੁਸੀਂ ਦੁਬਈ ਤੋਂ ਸਾਹਿਬ ਸਿੰਘ ਨੂੰ ਜਾਂ ਵਿਕਰਮ ਸਿੰਘ ਨੂੰ ਢਾ ਕੇ ਆਉਂਦੇ ਹੋ ਤਾਂ ਤੁਸੀਂ ਅਵਾਰਡ ਲਿਆਣਾ ਜੇ ਰੁਸਤਮ ਪਾਕੋ ਹਿੰਦ ਦਾ, ਤੇ ਫਿਰ ਉਸ ਬੰਦੇ ਦੀ ਫੈਕਟਰੀ ਨੂੰ ਵੀ ਤੇ ਇਜਾਜ਼ ਜਾਣਾ ਹੈ ਨਾ। ਦੇਖੋ ਜੀ ਵਾਪਸ ਰਿਸੈਪਸ਼ਨ ਉਸ ਫੈਕਟਰੀ 'ਚ ਹੋਵੇ, ਉੱਥੇ ਤੁਹਾਨੂੰ ਅਵਾਰਡ ਦਿੱਤੇ ਜਾਣ, ਉਹਦਾ ਕਿੰਨਾ ਇੱਜ਼ਤ ਔਰ ਨਾਮ ਤੁਸੀਂ ਉਹਨਾਂ ਦੇ ਬ੍ਰਾਂਡ ਅੰਬੈਸਡਰ ਬਣ ਸਕਦੇ ਹੋ। ਬਿਲਕੁਲ ਜੀ, ਅੰਬੈਸਡਰ ਹੀ ਹੈ ਨਾ ਜੀ। ਅੱਜ ਮੈਂ ਇੱਥੇ ਬੈਠ ਕੇ ਉਹਨਾਂ ਦਾ ਨਾਮ ਲੈ ਰਿਹਾ, ਇੱਕ ਅੱਲਾ ਨੂੰ ਪਿਆਰੇ ਹੋ ਗਏ ਨੇ, ਇੱਕ ਮਾਸ਼ਾਅੱਲਾ ਆਪਣੇ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਮੀਆਂ ਜਵੇਦ ਤਾਹਰ ਸਾਹਿਬ ਨੂੰ। ਵੇਖੋ ਅੱਜ ਅਸੀਂ ਅੱਛੇ ਲਫ਼ਜ਼ਾਂ ਨਾਲ ਯਾਦ ਕਰ ਰਹੇ ਹਾਂ ਤੇ ਉਹਨਾਂ ਵਾਸਤੇ ਬਿਹਤਰੀਨ ਸਦਕਾ ਹੈ। ਵਾਹ ਵਾਹ, ਅੱਛੇ ਅਲਫਾਜ਼ ਦੀ ਅਦਾਇਗੀ, ਠੀਕ ਹੈ ਜੀ, ਉਹਨਾਂ ਵਾਸਤੇ ਇੱਕ ਬਿਹਤਰੀਨ ਹੈ। ਤੇ ਐਸਾ ਹੀ ਜੈਸਾ ਨੂਰ ਦਸਤਗੀਰ ਸਾਹਿਬ ਦੱਸ, ਇੱਕ ਨਾ ਯਕੀਨ ਜਾਣੋ ਕਿ ਬੜੀ ਦੇਰ ਬਾਅਦ ਜੀ ਇਹੋ ਜਿਹਾ ਵੇਟ ਲਿਫਟਰ ਜਿਹੜਾ ਨਾ ਜੀ, ਕੀ ਬਾਤ ਹੈ, ਠੀਕ ਹੈ ਜੀ, ਨਦਰ ਤੇ ਬੱਬਰ ਸ਼ੇਰ, ਲੇਕਿਨ ਉਹ ਵੀ ਮੈਨੂੰ ਲੱਗ ਰਿਹਾ ਕਿ ਸਿਆਸਤ ਦੀ ਨਜ਼ਰ ਉਹਨੂੰ ਕਰ ਦਿੱਤਾ ਗਿਆ। ਲੇਕਿਨ ਸਰ ਉਹਦਾ ਬਾਪ ਦੇਖੋ ਕਿੰਨਾ ਅਜ਼ੀਮ ਆਦਮੀ ਹੈ, ਦਸਤਗੀਰ ਬਾਟੋ ਸਾਹਿਬ। ਉਹਨੇ ਨਹੀਂ ਹੌਸਲਾ ਹਾਰਿਆ, ਉਹਨੇ ਹਾਰੇ ਨਹੀਂ, ਉਹਨੇ ਹੈਗਾ ਪੁੱਤਰ ਵੇਟ ਲਿਫਟਿੰਗ ਅਸੀਂ ਫੈਡਰੇਸ਼ਨ ਦੇ ਥਰੂ ਜਾਣੇ ਆ ਨਾ, ਵਰਲਡ ਸਟਰੋਂਗੈਸਟ ਮੈਨ ਤੇ ਅਸੀਂ ਆਪੇ ਹੀ ਹੋ ਸਕਨੇ ਆ, ਉਧਰ ਚੱਲ। ਫਿਰ ਹੋਰ 3-4 ਮੁxtਲਿਫ ਗੇਮਸ ਦੇ ਵਿੱਚ ਨਾ ਉਹ ਮੁੰਡਾ ਵਰਲਡ ਚੈਂਪੀਅਨ ਜੇ। ਇਹ ਜੇ ਸਾਡੇ ਹੀਰੋ, ਹਾਂ ਯਕੀਨ ਜਾਣੋ, ਕਿਤਾਬੀ ਕੋਚ, ਕਿਤਾਬੀ ਸੈਕਟਰੀ, ਕਿਤਾਬੀ ਜਿਹੜੇ ਨੇ ਸਦਰ ਸਾਡੇ ਹੀਰੋ ਨਹੀਂ ਜੇ। ਜਿਹੜੇ ਗ੍ਰਾਸ ਲੈਵਲ ਤੋਂ ਬੱਚੇ ਨੂੰ ਲੈ ਕੇ ਚੁੱਕਦੇ ਨੇ ਨਾ, ਠੀਕ ਹੈ ਜੀ, ਅੱਲਾ ਦੀ ਕਸਮ ਅਸੀਂ ਇਸ ਚੀਜ਼ ਤੇ ਆਣਾ ਹੈ ਕਿ ਉਹ ਹੀਰੋ ਜੇ। ਅੱਛਾ ਭਾਨ ਜੀ, ਇਹ ਤਾਂ ਚਲੋ ਗੱਲਾਂ ਤੁਸੀਂ ਮਾਸ਼ਾਅੱਲਾ ਬੜੀਆਂ ਬੜੀਆਂ ਜ਼ਬਰਦਸਤ ਸੁਣਾਈਆਂ ਕਿ ਫੰਨੇ ਪਹਿਲਵਾਨੀ ਕਿਉਂ ਇਨਹਤਾਤ ਜਾਂ ਤਨਜ਼ਲ ਜਾਂ ਗਿਰਾਵਟ ਦਾ ਸ਼ਿਕਾਰ ਹੈ। ਬੜੀ ਪਿਆਰੀਆਂ ਤੁਹਾਡੀਆਂ ਗੱਲਾਂ, ਬੜੀਆਂ ਅਜ਼ੀਮ ਸੁਜੈਸ਼ਨਸ ਤੁਸੀਂ ਦਿੱਤੀਆਂ। ਇਨਸ਼ਾਅੱਲਾ ਇਹਦੇ ਤੇ ਵੀ ਅੱਲਾਹ ਪਾਕ ਦੇ ਹੁਕਮ ਨਾਲ ਸਾਡੇ ਹੁਕਮਰਾਨ ਵੀ ਅਮਲ ਦਰਾਮਦ ਕਰਨਗੇ, ਔਰ ਅਸੀਂ ਇੱਕ ਪੂਰੀ ਕੰਪੇਨ ਚਲਾਵਾਂਗੇ। ਮੁਲਕ ਦੇ ਜਿੰਨੇ ਵੱਡੇ ਸਾਡੇ ਇੰਡਸਟਰੀਲਿਸਟ ਨੇ, ਇਨਸ਼ਾਅੱਲਾ ਉਹਨਾਂ ਦੀਆਂ ਫੈਕਟਰੀਆਂ 'ਚ ਜਾ ਜਾ ਕੇ ਅਸੀਂ ਕਰਾਂਗੇ ਤਰਲਾ ਕਿ ਭਾਜੀ ਪਾਕਿਸਤਾਨ ਦੇ ਵਿੱਚ ਪਹਿਲਵਾਨੀ ਨੂੰ ਪ੍ਰਮੋਟ ਕਰਨ ਦੇ ਵਾਸਤੇ ਸਾਡਾ ਸਾਥ ਦਿਓ। ਬਿਲਕੁਲ, ਇਹ ਤਾਂ ਗੱਲਾਂ ਹੋਣਗੀਆਂ, ਇਹਦੇ ਵੱਲ ਵੀ ਫੇਰ ਦੁਬਾਰਾ ਵੀ ਆਉਨੇ ਆ। ਤੁਸੀਂ ਜ਼ਰਾ ਫੇਰ ਆਪਣੀ ਜ਼ਾਤ ਤੇ ਆਓ ਨਾ, ਤੁਸੀਂ ਆਪਣੀ ਗੱਲ ਤਾਂ ਸਾਨੂੰ ਸੁਣਾਉਂਦੇ ਕੋਈ ਨਹੀਂ ਪਏ। ਤੁਸੀਂ ਇਹ ਦੱਸੋ ਕਿ ਤੁਹਾਡੀ ਸਭ ਤੋਂ ਪਹਿਲੀ ਕੁਸ਼ਤੀ ਜਿਹਦੇ 'ਚ ਤੁਸੀਂ ਕੋਈ ਵੱਡਾ ਟਾਈਟਲ ਹਾਸਲ ਕੀਤਾ, ਉਹ ਕਿਹੜੀ ਹੋਈ? ਤੇ ਉਦੋਂ ਤੁਸੀਂ ਕਿੰਨੀ ਮਿਹਨਤ ਲਾਉਂਦੇ ਸੋ, ਕਿੰਨੇ ਤੁਹਾਡੇ ਡੰਡ ਸਪਾਟੇ ਸਨ, ਕਿੰਨਾ ਸਾਰਾ, ਉਹ ਥੋੜਾ ਜਿਹਾ ਆਪਣੀ ਵੀ ਗੱਲਬਾਤ, ਕਿਉਂਕਿ ਸਾਡੇ ਜਿਹੜੇ ਬੱਚੇ ਹੁੰਦੇ ਨੇ ਨਾ ਸਰ, ਉਹਨਾਂ ਵਾਸਤੇ ਜਿਹੜੇ ਵੇਖੋ ਨਾ, ਹੁਣ ਸਾਡੇ ਬਹੁਤ ਸਾਰੇ ਨੌਜਵਾਨ ਸਾਰੇ ਕੋਈ ਨਸ਼ਿਆਂ ਨੂੰ ਹੀ ਪਸੰਦ ਨਹੀਂ ਕਰਦੇ। ਕਈ ਸਾਡੇ ਐਸੇ ਬੱਬਰ ਸ਼ੇਰ ਬੱਚੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਉਸਮਾਨ ਮਜੀਦ ਦੀ ਅਸੀਂ ਕਾਪੀ ਕਰੀਏ। ਉਹਨਾਂ ਨੂੰ ਦੱਸੋ ਨਾ ਵੀ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਇੱਕ ਬੱਚਾ, ਉਹ ਠੀਕ ਹੈ ਪਹਿਲਵਾਨਾਂ ਦੇ ਘਰ ਹੀ ਪੈਦਾ ਹੋਇਆ, ਲੇਕਿਨ ਉਹ ਕਿਸ ਤਰ੍ਹਾਂ ਉਸਮਾਨ ਮਜੀਦ ਬਿੱਲੂ ਰੁਸਤਮ ਪਾਕਿਸਤਾਨ ਬਣਿਆ, ਉਹਦੇ ਵਾਸਤੇ ਸਟਰਗਲ ਕੀ ਕੀਤੀ, ਉਹਦੇ ਚ ਤੁਹਾਡੀ ਕੀ ਕਾਵਿਸ਼ਾਂ ਸਨ, ਉਹਦੇ ਥੋੜਾ ਜਿਹਾ ਆਪਣੀ ਜ਼ਾਤ ਤੇ ਆਓ ਜ਼ਰਾ। ਡਾਕਟਰ ਸਾਹਿਬ, ਸ਼ੇਰ एक नामे कोई बगैर मुशक्कत नहीं हुआ, कई बार टूटा रखी फिर नगी हुआ। डॉक्टर साहब, जो मैं सन 2098 सन 2000 च ना माशाल्लाह जिसम च मेरे वाल साहब ने ना जी ऐसिया चीज़ां इंस्टॉल हो गई सन कि मैं बेहतरी की तरफ जाना शुरू हो गया। अल्हम्दुलिल्लाह। लेकिन मेरे वाल साहब दा, मेरे दादा अबू दा, इन्हां दा ख्वाब कुछ होर सी। ठीक है जी। इन्होंने फिर मैनू लाहौर, मेरे उस्ताद सन हाजी अफजल पहलवान, अच्छा, मेवा मंडी वाले, वाह वाह, ਜਿਹੜੇ ਆਪਣੇ ਵਕਤ ਚ ਅੱਛੇ ਪਹਿਲਵਾਨ ਨਾ, ਅੱਕੀ ਪਹਿਲਵਾਨ ਨਾ, ਮਤਲਬ ਭੋਲੂ ਬਰਾਦਰਾਂ ਨਾ ਕੋਲੇ, ਵਾਹ, ਇੱਕ ਨਹਾਇਤ ਨਫੀਸ ਤੇ ਬਿਹਤਰੀਨ ਸ਼ੇਰੇ ਪਾਕਿਸਤਾਨ ਦਾ ਹੋਏ ਨੇ। ਬੜਾ ਜੀ, ਮੈਨੂੰ ਯਾਦ ਹੈ ਨਿੱਕੇ ਨਿੱਕੇ ਹੁੰਦੇ ਹਾਂ ਤੇ ਸਾਡੇ ਮਰਹੂਮ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ, ਉਹਨਾਂ ਦੀ ਕੁਸ਼ਤੀ, ਉਹਨਾਂ ਦਾ ਬੜਾ ਕੱਦ ਸੀ ਔਰ ਬੜੇ ਕੱਦਾਵਰ ਪਹਿਲਵਾਨ ਸਨ, ਲੇਕਿਨ ਹਾਜੀ ਅਫਜ਼ਲ ਸਾਹਿਬ ਤੇ ਛੋਟੇ ਵੇਟ ਦੇ ਭਲਵਾਨ ਸਨ। ਲੇਕਿਨ ਦੰਗਲ ਵੇਖਣ ਵਾਲਿਆਂ ਦੱਸਿਆ ਸਾਨੂੰ, ਤੇ ਅਸੀਂ ਬੱਚੇ ਸਾਂ,
ਦੱਸਦੇ ਹਨ ਕਿ ਮਾਸ਼ਾਅੱਲਾ ਪੂਰਾ ਹਾਜੀ ਸਾਹਿਬ ਨੇ ਟਫ ਟਾਈਮ ਦਿੱਤਾ। ਮੈਂ ਕਿਹਾ ਜੀ ਪੌਣਾ ਘੰਟਾ ਕੁਸ਼ਤੀ ਹੋਈ ਹੈ ਤੇ ਕੁਸ਼ਤੀ ਜਿਹੜੀ ਸਦਰ ਅਯੂਬ ਜੀ, ਇਹ ਸਾਡੀ ਭਲਵਾਨੀ ਦਾ ਮੈਰਿਟ ਸੀ। ਕਜ਼ਾਫੀ ਸਟੇਡੀਅਮ ਫੁੱਲ ਭਰਿਆ ਹੋਇਆ ਹੈ, ਠੀਕ ਹੈ ਜੀ। ਟਿਕਟਾਂ ਲੋਕਾਂ ਨੇ ਹੱਥ 'ਚ ਫੜੀਆਂ ਨੇ ਤੇ ਗੇਟ ਟੁੱਟ ਗਏ ਨੇ, ਠੀਕ ਹੈ ਜੀ। ਇਹ ਮੈਰਿਟ ਸੀ ਤੇ ਸਦਰ ਅਯੂਬ ਜਿਹੜਾ ਗੈਸਟ ਹੈ, ਠੀਕ ਹੈ ਜੀ, ਭਲਵਾਨਾਂ ਦੇ ਨਾਲ ਤਸਵੀਰ ਖਿਚਾਣਾ ਫਖਰ ਮਹਿਸੂਸ ਕਰ ਰਿਹਾ ਹੈ। ਕੀ ਬਾਤ। ਤਸਵੀਰਾਂ ਤੁਹਾਨੂੰ ਆਉਂਦੀਆਂ ਰਿਕਾਰਡ ਦਾ ਹਿੱਸਾ ਨੇ ਕਿ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ ਤੇ ਹਾਜੀ ਅਫਜ਼ਲ ਪਹਿਲਵਾਨ ਜੀ, ਠੀਕ ਹੈ ਜੀ। ਇਹ ਦੋਨੇ ਮੇਰੇ ਮੋਹਤਰਮ ਸਾਡੇ ਵੱਡੇ ਇਹ ਬੈਠੇ ਨੇ ਤੇ ਉਹ ਆਇਆ, ਉਹਨੇ ਕਿਹਾ ਜੀ ਮੈਂ ਤਸਵੀਰ ਲਵਾਣੀ ਇਹਨਾਂ ਦੇ ਨਾਲ, ਇਹ ਸ਼ੇਰਾਂ ਦੇ ਨਾਲ। ਅੱਛਾ, ਸਦਰ ਅਯੂਬ ਉਹ ਇੱਕ ਉਦੋਂ ਸਦਰ ਅਯੂਬ ਇੱਕ ਨਾਮ ਸੀ। ਕੀ ਬਾਤ ਹੈ ਜੀ, ਫੀਲਡ ਮਾਰਸ਼ਲ ਮੁਹੰਮਦ ਅਯੂਬ ਖਾਨ, ਤੇ ਉਹ ਫਖਰ ਮਹਿਸੂਸ ਕਰਦਾ ਪਿਆ ਕਿ ਯਾਰ ਮੈਂ ਇਹਨਾਂ ਦੇ ਨਾਲ ਤਸਵੀਰਾਂ ਲਵਾਵਾਂ। ਵਾਹ, ਇਹ ਸਾਡੀ ਭਲਵਾਨੀ ਦਾ ਮੁਰਾਲ ਸੀ, ਇਹ ਸਾਡੀ ਭਲਵਾਨੀ ਦੀ ਇੱਕ ਸ਼ਾਨ ਸੀ। ਵਾਹ। ਤੇ ਬਦਕਿਸਮਤੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਲਾਸਟ 3 ਸਾਡੇ ਰੁਸਵੇਂ ਪਾਕਿਸਤਾਨ ਹੋਏ ਨੇ, ਯਕੀਨ ਜਾਣੋ ਸਾਡੇ ਕਿਸੇ ਵੀ ਲਾਈਵ ਦਾ ਹਿੱਸਾ ਹੀ ਨਹੀਂ ਬਣੇ। ਸਾਡੇ ਫਾਈਨਲ ਵਾਲੇ ਦਿਨ ਗੈਸਟ ਜਿਹੜਾ ਹੁੰਦਾ ਸੀ, ਮੌਜੂਦਾ ਜਿਹੜਾ ਵਜ਼ੀਰ ਆਜ਼ਮ ਜਾਂ ਵਜ਼ੀਰ ਆਲਾ ਸੀ, ਉਹ ਗੈਸਟ ਹੁੰਦੇ ਸਨ। ਕਮ ਸੇ ਕਮ ਗਵਰਨਰ ਸਾਹਿਬ ਜ਼ਰੂਰ ਹੁੰਦੇ ਸਨ, ਠੀਕ ਹੈ ਜੀ। ਵੇਖੋ ਬਦਕਿਸਮਤੀ ਦੇ ਲੋ, ਅਸੀਂ ਹੁਣ ਅੱਲਾ ਦੀ ਕਸਮ ਆਪਣੀ ਰੁਸਵੇਂ ਪਾਕਿਸਤਾਨ ਇੰਜ ਕਰਾ ਲਿਆ ਜਿਸ ਤਰ੍ਹਾਂ ਅਸੀਂ ਕੋਈ ਕਲੱਬ ਦਾ ਟੂਰਨਾਮੈਂਟ ਕਰਾ ਰਹੇ ਹਾਂ। ਉਹ ਭਲਾ ਕੀ ਹੈ, ਸਾਡੇ 'ਚ ਕਾਨ ਹੈ, ਠੀਕ ਹੈ। ਹਾਂ, ਸਾਡੇ 'ਚ ਕਾਨ ਨਾ ਹੋਏ, ਅਸੀਂ ਇਹਨੂੰ ਬੜਾਵਾ ਦੇਣਾ ਚਾਹੁੰਦੇ ਹੋਈਏ, ਯਕੀਨ ਜਾਣੋ ਅਸੀਂ ਮੈਰਿਟ ਤੇ ਅਸੀਂ ਸਾਰੇ ਕਰੀਏ ਇੱਥੇ ਫੈਸਲੇ, ਤੇ ਜਦੋਂ ਮੈਰਿਟ ਤੇ ਫੈਸਲੇ ਹੋਣ ਤੇ ਹਰ ਜਿਹੜਾ ਗ੍ਰਾਸ ਲੈਵਲ ਦਾ ਭਲਵਾਨ ਅੱਗੇ ਆਏ। ਸਰ, ਜਾਂ ਤੇ ਤੁਹਾਡੀ ਫੈਡਰੇਸ਼ਨ, ਰੈਸਲਿੰਗ ਫੈਡਰੇਸ਼ਨ ਜਿਹੜੀ ਹੈ ਉਹ ਸਿੰਸੀਅਰ ਹੀ ਨਹੀਂ, ਜਾਂ ਉਹਦੀ ਇੰਨੀ ਵੁਕਤ ਹੀ ਨਹੀਂ, ਉਹਦੀ ਗੱਲ ਹੀ ਨਹੀਂ ਗਵਰਨਰ ਮੰਨਦਾ ਜਾਂ ਵਜ਼ੀਰ ਆਲਾ ਉਹਨੂੰ ਘਾ ਹੀ ਨਹੀਂ ਪਾਉਂਦਾ ਕਿ ਉਹਦੇ ਬੁਲਾਇਆ ਆ ਕੇ ਕਿਸੇ ਰੁਸਤਮ ਪਾਕਿਸਤਾਨ ਦੇ ਦੰਗਲ ਦੇ ਵਿੱਚ ਮਹਿਮਾਨ ਖਸੂਸੀ ਦੀ ਹੈਸੀਅਤ ਨਾਲ ਆ ਜਾਵੇ। ਇਹਨਾਂ ਦੀ ਇੰਨੀ ਔਕਾਤ ਹੀ ਨਹੀਂ ਮੇਰਾ ਖਿਆਲ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੱਸੋ, ਜਿਹੜਾ ਕਰਪਟ ਬੰਦਾ ਹੋਏ ਉਹਦੀ ਗੱਲ 'ਚ ਵਜ਼ਨ ਹੁੰਦਾ? ਕਦੀ ਵੀ ਨਹੀਂ ਜੀ। ਹਮੇਸ਼ਾ ਜਿਹੜਾ ਬੰਦਾ ਮੈਰਿਟ ਤੇ ਫੈਸਲਾ ਕਰਨ ਵਾਲਾ ਹੁੰਦਾ ਨਾ ਜੀ, ਉਹਦੀ ਗੱਲ 'ਚ ਵਜ਼ਨ ਹੁੰਦਾ। ਜਨਾਬ, ਇਹ ਕੰਮ ਜ਼ਰਫਾਂ ਦੀ ਗੱਲ 'ਚ ਵਜ਼ਨ ਹੀ ਨਹੀਂ। ਇਹ ਕਿਹਨੂੰ ਬੁਲਾਣ ਤੇ ਕਿਸ ਮੂੰਹ ਨਾਲ ਬੁਲਾਣ, ਤੇ ਜੇ ਬੁਲਾਣ ਤੇ ਇਹਨਾਂ ਦੇ ਆਪਣੇ ਖਾਤੇ ਕਿੱਥੇ ਜਾਂਦੇ ਨੇ? ਇਹ ਜਨਾਬ, ਇਸ ਮੁਹਿੰਮ 'ਚ ਨਾ ਜੀ ਇਹ ਸਾਰੇ ਨੰਗੇ ਨੇ। ਇਨਸ਼ਾਅੱਲਾ ਅਸੀਂ ਇੱਕ ਜਹਾਜ਼ ਸਮਝ ਕੇ ਕਿ ਸਾਨੂੰ ਇਸ ਪਾਕਿਸਤਾਨ ਨੇ, ਸਾਨੂੰ ਇਹ ਪਾਕਿਸਤਾਨ ਦੀ ਭਲਵਾਨੀ ਨੇ। ਅੱਜ ਜੇ ਮੈਂ ਉਸਮਾਨ ਮਜੀਦ ਬਿੱਲੂ ਪਹਿਲਵਾਨ ਨਾ ਜੀ, ਤੇ ਇਹਦੇ ਵਿੱਚ ਮੇਰਾ ਦੇਸੀ ਜਿਹੜੀ ਕੁਸ਼ਤੀ ਹੈ ਭਲਵਾਨੀ, ਇਹਦਾ ਬੜਾ ਕਿਰਦਾਰ ਹੈ, ਤੇ ਮੇਰੇ ਤੇ ਖੂਨ 'ਚ ਸ਼ਾਮਲ ਜੇ। ਇਹਦੇ ਨਾਲ ਵਫਾ ਕਰਨੀ ਤੇ ਮਰਨ ਤੱਕ ਇਨਸ਼ਾਅੱਲਾ ਮੈਂ ਇਹਦੇ ਨਾਲ ਕਰਦੇ ਰਵਾਂਗਾ। ਤੇ ਅੱਲਾ ਦੀ ਮਿਹਰਬਾਨੀ ਨਾਲ ਜਿਹੜੀਆਂ ਕਾਲੀ ਭੇੜਾਂ ਨੇ ਨਾ, ਜਿਨ੍ਹਾਂ ਨੇ ਇਹ ਹੁਣ ਬਿਲਕੁਲ ਲਬਾਦਾ ਹੋ ਰਿਹਾ ਸ਼ਰਾਫਤ ਦਾ, ਇਨਸ਼ਾਅੱਲਾ ਤੁਸੀਂ ਦੇਖਣਾ ਅਗਲੇ ਮੈਂ ਜਿਹੜਾ ਤੁਹਾਡਾ ਮੇਰਾ ਟਾਈਮ ਹੋਇਆ, ਮੈਂ ਸਬੂਤ ਦੇ ਨਾਲ ਇਹਨੂੰ ਦੱਸਾਂਗਾ ਕਿ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਤੇ ਕਿਸ ਤਰ੍ਹਾਂ ਇਹਨਾਂ ਨੇ ਪਾਕਿਸਤਾਨ ਦੀ ਇੱਜ਼ਤ ਦਾਗਦਾਰ ਕੀਤੀ ਹੈ। ਤੇ ਇਨਸ਼ਾਅੱਲਾ ਵਕਤ ਦੂਰ ਨਹੀਂ ਕਿ ਜਦੋਂ ਅਸੀਂ ਇਨਸ਼ਾਅੱਲਾ ਇਹਨਾਂ ਤੋਂ ਸਾਡਾ ਛੁਟਕਾਰਾ ਹੋਏਗਾ ਜੀ, ਇਹਨਾਂ ਨੂੰ ਜ਼ਰੂਰ ਬੇਨਕਾਬ ਕਰਾਂਗੇ। ਮੁਲਕ ਦੁਸ਼ਮਣ ਲੋਕ ਨੇ, ਇੱਕ ਭਲਵਾਨ ਦੇ ਨਾਲ ਦੁਸ਼ਮਣੀ ਨਹੀਂ ਕਰਦੇ, ਇਹ ਮੁਲਕ ਦੇ ਨਾਲ ਕਰਦੇ ਨੇ ਨਾ। ਵੇਖੋ, ਨੂਰ ਦਸਤਗੀਰ ਨੇ ਜੋ 골ਡ ਮੈਡਲ ਲਿਆਣਾ ਸੀ ਤੇ ਮੈਂ ਅੱਗੇ ਖਲੋ ਜਾਵਾਂ, ਤੇ ਨੂਰ ਦਸਤਗੀਰ ਦੇ ਨਾਲ ਤੇ ਫਰਦੇ ਵਾਹਿਦ ਨਾਲ ਦੁਸ਼ਮਣੀ ਨਹੀਂ, ਪੂਰੇ ਪਾਕਿਸਤਾਨ ਨਾਲ, ਪਾਕਿਸਤਾਨੀ ਕੌਮ ਦੇ ਨਾਲ ਮਜ਼ਾਕ ਹੈ। ਦੇਖੋ, ਇਹ ਕਿੱਡਾ ਘਨੌਣਾ ਮਜ਼ਾਕ ਹੈ। ਬਸ਼ੀਰ ਭੋਲਾ ਭਾਲਾ 24 ਸਾਲ ਦਾ ਪਾਕਿਸਤਾਨ ਦਾ ਰੁਸਤਮ ਚੈਂਪੀਅਨ, 24 ਸਾਲ ਲਗਾਤਾਰ, 18 ਸਾਲ ਰੁਸਤਮ ਪਾਕਿਸਤਾਨ ਲਗਾਤਾਰ, ਤੇ ਅੱਜ ਉਹ ਸਫਾਈਆਂ ਭਲਾ ਕਾਹਦੀਆਂ ਡਾਕਟਰ ਸਾਹਿਬ ਦੇ ਰਿਹਾ ਜੇ ਕਿ ਜਨਾਬ ਜਿਹੜਾ ਤੁਸੀਂ ਮੈਨੂੰ 20,000 ਦਿੱਤਾ ਸੀਟਾਂ ਵਾਸਤੇ ਤੇ ਉਹ ਉੱਥੇ ਜੇ, ਜਿਹੜਾ ਤੁਸੀਂ ਮੈਨੂੰ ਲੱਖ ਰੁਪਏ ਦਾ ਮੈਚ ਦਿੱਤਾ ਜੀ ਉਹ ਉੱਥੇ ਪਿਆ ਜੇ। ਉਹ ਕਿੱਡੀ ਸ਼ੇਮ ਵਾਲੀ ਗੱਲ ਏ। ਉਹ ਬਸ਼ਰਮੋ, ਇੰਨਾ ਕੋ ਤੁਸੀਂ 20,000 ਦਾ ਹਿਸਾਬ ਲੈਂਦੇ ਪਏ ਹੋ, ਓਏ ਆਪ ਤੁਸੀਂ ਕਰੋੜਾਂ ਖਾ ਲਏ ਨੇ। ਜਿਹੜੇ ਹੁਣ ਮੈਂ ਤੁਹਾਨੂੰ ਸਬੂਤ ਡਾਕਟਰ ਸਾਹਿਬ ਮੈਂ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਕਰੋੜਾਂ ਖਾ ਲਏ, ਉਹਦਾ ਇਹ ਹਿਸਾਬ ਕਿੱਥੇ ਜਾਣਾ ਹੈ? ਉਹਦਾ ਕਿੰਨੇ ਹਿਸਾਬ ਤੁਹਾਡੇ ਕੋਲ ਲੈਣਾ ਹੈ? ਸਿਰਫ ਤੁਸੀਂ, ਤੁਹਾਡੀ ਜ਼ਬਾਨ ਬੜੀ ਤੇਜ਼ ਹੈ, ਬੜਾ ਤੁਸੀਂ ਪੜ੍ਹੇ ਲਿਖੇ ਤਰੀਕੇ ਨਾਲ ਅਗਲੇ ਨੂੰ ਤੁਸੀਂ ਲੋਕਾਂ ਨੂੰ, ਭਲਵਾਨਾਂ ਨੂੰ ਥੱਲੇ ਲਿਆਂਦੇ ਹੋ। ਬਸ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਪਹਿਲਵਾਨੀ ਦੇ ਵਿੱਚ ਤੇ ਪੜ੍ਹਾਈ ਦਾ ਤਲਕ ਕੋਈ ਨਹੀਂ, ਉੱਥੇ ਤੇ ਜ਼ੋਰ ਹੈ ਬਾਜ਼ੂ ਦਾ ਤਲਕ ਹੈ। ਬਿਲਕੁਲ। ਇਹ ਜਿਹੜੇ ਪੜ੍ਹੇ ਲਿਖੇ ਆਪਣੇ ਆਪ ਨੂੰ ਆਂਦੇ ਨੇ ਨਾ, ਇੱਕ ਤੇ ਚਰਬ ਜ਼ੁਬਾਨ ਨੇ, ਐਗਜ਼ੈਕਟ, ਦੂਜਾ ਜਨਾਬ ਐਸੀ ਮਾਰਦੇ ਨੇ ਨਾ ਇਲਮੀ ਕਲਮੀ ਜੀ ਕਿ ਆਪ ਸਭ ਕੁਝ ਲਪੇਟ ਕੇ ਉਧਰ ਲੈ ਜਾਂਦੇ ਨੇ, ਤੇ ਮਾੜਾ ਜਿਹੜਾ ਬੰਦਾ ਯਕੀਨ ਸਾਦੇ ਲੋਕ ਵਿਚਾਰੇ ਉਹ ਆਪਣੀ ਇੱਜ਼ਤ ਸੰਭਾਲਦੇ ਰਹਿੰਦੇ ਨੇ। ਠੀਕ ਹੈ ਜੀ। ਵਾਕਈ ਡਾਕਟਰ ਸਾਹਿਬ, ਚਰਬ ਜ਼ੁਬਾਨ ਜਿਹੜੀ ਹੈ ਨਾ, ਤੇਜ਼ੀ ਤਰਾਰੀ, ਲੇਕਿਨ ਇੱਕ ਗੱਲ ਯਾਦ ਰੱਖਣਾ, ਸਿਆਣਾ ਕਾਂ ਵੀ ਜਿਹੜਾ ਹੁੰਦਾ ਨਾ ਅਖੀਰ ਡਿੱਗਦਾ ਜੀ। ਦੂਜੀ ਗੱਲ ਹੈ ਭਾਂ ਜੀ, ਬਦਕਿਸਮਤੀ ਸਾਡੀ ਇਹ ਵੇ ਕਿ ਸਾਡੇ ਜਿਹੜੇ ਹੁਕਮਰਾਨ ਨੇ ਇਸ ਵੇਲੇ ਦੇ,
ਉਹਨਾਂ ਨੂੰ ਖੁਸ਼ਾਮਦ ਬੜੀ ਪਸੰਦ ਹੈ, ਉਹਨਾਂ ਦੀ ਖੁਸ਼ਾਮਦ ਕਰੀ ਆਓ ਤੇ ਦੁਨੀਆ ਨੂੰ ਲੁੱਟੀ ਆਓ। ਲੁੱਟੀ ਜਾਓ, ਐਗਜ਼ੈਕਟ ਡਾਕਟਰ ਸਾਹਿਬ ਇਸ ਤਰ੍ਹਾਂ ਹੀ ਹੈ ਬਿਲਕੁਲ। ਉਹ ਕਹਿੰਦੇ ਨੇ ਸਾਡਾ ਬੜਾ ਤਾਬੇਦਾਰ ਹੈ, ਸਾਡੀ ਬੜੀ ਖੁਸ਼ਾਮਦ ਕਰਦਾ, ਉਹ ਉਹਨੂੰ ਆਂਦੇ ਨੇ ਠੀਕ ਹੈ, ਤੂੰ ਸਹੀ ਹੈ। ਤੇ ਭਾਵੇਂ ਬੇੜਾ ਗਰਕ ਹੋ ਜਾਏ, ਭਾਵੇਂ ਸਰ ਮੁਲਕ ਦਾ ਜਾਂ ਇੱਕ ਖੇਲ ਦਾ। ਅੱਛਾ ਡਾਕਟਰ ਸਾਹਿਬ, ਅਸੀਂ ਏਡੇ ਨਹਿਲ ਹੋ ਗਏ ਆ ਕਿ ਅੱਜ ਤੋਂ 25 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਸਾਡੇ ਜਿਹੜੇ ਪਹਿਲਵਾਨ, ਜਿਹੜੇ ਸਾਡੇ ਵਾਲਦੈਨ, ਦੇਸੀ ਵਾਲਦੈਨ ਜਿਹੜੇ ਨਹੀਂ ਸਨ ਪੜ੍ਹੇ ਲਿਖੇ, ਉਹ ਵਰਲਡ ਚੈਂਪੀਅਨ ਪੈਦਾ ਕਰ ਰਹੇ ਨੇ ਮਾਸ਼ਾਅੱਲਾ। ਡਾਕਟਰ ਸਾਹਿਬ ਮਾਜ਼ਰਤ ਦੇ ਨਾਲ ਸਾਡੇ ਅੱਜ ਤੋਂ 30 35 ਸਾਲ ਪਹਿਲਾਂ, 40 ਸਾਲ ਪਹਿਲਾਂ ਸਾਡੇ ਜਿਹੜੇ ਵਡੇਰੇ ਨੇ, ਵੱਡੇ ਨੇ ਬਜ਼ੁਰਗ, ਉਹ ਬੱਬਰ ਸ਼ੇਰ ਜੀ ਉਹ ਵਰਲਡ ਚੈਂਪੀਅਨ ਪੈਦਾ ਕਰ ਰਹੇ ਨੇ, ਠੀਕ ਹੈ ਜੀ। ਤੇ ਜਿਹੜੇ ਅੱਜ ਦੇ ਪੜ੍ਹੇ ਲਿਖੇ ਨੇ ਇੱਕ ਲੜਕਾ ਨਹੀਂ ਤਿਆਰ ਕਰ ਪਾ ਰਹੇ। ਅਸੀਂ ਕਿਹੜੀ ਏਡੀ ਸਾਡੇ ਕੋਲ ਗਲਤੀ ਹੋ ਗਈ ਏ ਕਿ ਜਿਹੜਾ ਅਸੀਂ 30 ਸਾਲਾਂ 'ਚ ਜਿਹੜੇ ਸਾਡੇ ਵਰਲਡ ਚੈਂਪੀਅਨ ਪੈਦਾ ਹੁੰਦੇ ਸਨ, ਝਾਰਾ ਪਹਿਲਵਾਨ, ਸ਼ੇਰੇ ਬੱਬਰ, ਠੀਕ ਹੈ ਜੀ, ਭੋਲੂ ਪਹਿਲਵਾਨ, ਜਾਮਾ ਪਹਿਲਵਾਨ ਨਾਲ ਥੋੜੀ ਜ਼ਿਆਦਤੀ ਹੋਈ। ਮੇਰਾ ਕਹਿਣ ਦਾ ਮਕਸਦ ਹੈ ਕਿ ਸਾਡੇ ਤੇ ਖਲੀਫੇ ਉਸਤਾਦ ਜਾਂ ਸਾਡੇ ਜਿਹੜੇ ਮਹੋਤ ਸਨ, ਜਿਹੜੇ ਪਹਿਲਵਾਨੀ ਕਰਾਉਣ ਵਾਲੇ ਨੇ, ਉਹਨਾਂ ਦਾ ਲੈਵਲ ਤੇ ਇਹ ਸੀ ਕਿ ਅਸੀਂ ਵਰਲਡ ਚੈਂਪੀਅਨ ਪੈਦਾ ਕਰਨੇ ਸਾਂ। ਲੇਕਿਨ 25-30 ਸਾਲ ਚ ਇਹਨਾਂ ਨੇ ਫੜ ਕੇ ਪਾਕਿਸਤਾਨ ਦੀ ਪਹਿਲਵਾਨੀ ਦਾ ਬੇੜਾ ਹੀ ਗਰਕ ਕਰ ਛੱਡਿਆ ਜੇ। ਸਿਰਫ ਨਾ ਇਹਲ ਜਿਹੜੇ ਬੰਦੇ ਜਿਹੜੇ ਫੈਡਰੇਸ਼ਨ ਦਾ ਹਿੱਸਾ ਬਣ ਗਏ, ਇੱਕ ਮੈਰਿਟ ਸਿਸਟਮ ਦੀਆਂ ਦੰਜੀਆਂ ਉਡਾਣਾ। ਇੱਕ ਇਹ ਹੁਣ ਤਾਂ ਮੈਂ ਮਜ਼ੇ ਦੀ ਗੱਲ ਦੱਸਾਂ, ਜਿਹੜਾ ਲਾਸਟ ਟਾਈਮ ਜਿਹੜਾ ਇਹ ਸਾਡੀ ਇਹ ਬਾਡੀ ਬਣੀ ਜੇ ਨਾ, ਜਿਹੜੇ ਇਨਾਮ ਭੱਟ ਸਾਹਿਬ ਨੇ, ਇਨਾਮ ਭੱਟ ਸਾਹਿਬ ਦੇ ਅੰਦਰ ਮੈਂ 5 ਵਾਰੀ ਵਰਲਡ ਚੈਂਪੀਅਨ ਹੋਇਆ। ਦੇਖੋ ਜੀ, ਉਹ 5 ਦਫਾ ਵਰਲਡ ਚੈਂਪੀਅਨ, ਭਲਾ ਕਿਹੜੀ ਵਰਲਡ ਚੈਂਪੀਅਨ? ਦੇਖੋ ਮਮੀ ਵਰਲਡ ਦਾ ਸਿਲਵਰ ਆ, ਉਹ ਨਾਨ 올림픽 ਹੈ। ਅੱਛਾ ਅੱਛਾ ਅੱਛਾ, ਉਹਦਾ 올림픽 ਦੇ ਵਿੱਚ ਉਹਦਾ ਕੋਈ ਰਿਕਾਰਡ ਨਹੀਂ, ਉਹ ਨਾਨ 올림픽 ਹੈ, ਠੀਕ ਹੈ ਜੀ। ਇਹ ਹੁਣ ਮੈਂ ਦੇਖੋ ਜੀ, ਅੱਛਾ ਇਹ ਮੈਨੂੰ ਇਹ ਦੱਸਣ, ਸਾਡਾ ਪਹਿਲਵਾਨ ਹੈ ਰੁਸਤਮ ਪਾਕਿਸਤਾਨ ਹੈ, ਪਾਕਿਸਤਾਨ ਦਾ ਬੜਾ ਅੱਛਾ ਰੈਸਲਰ ਹੈ, ਲੇਕਿਨ ਚੀਜ਼ਾਂ ਜਿਹੜੀਆਂ ਨੇ ਨਾ ਅੱਛੇ ਤਰੀਕੇ ਨਾਲ ਬਾਵਰ ਕਰਾਉਣੀਆਂ ਚਾਹੀਦੀਆਂ, ਠੀਕ ਹੈ ਜੀ, ਕਿ ਆਵਾਮ ਨੂੰ ਪਤਾ ਚੱਲੇ। ਕਹਿਣ ਦਾ ਮਕਸਦ ਹੈ ਕਿ ਯਕੀਨ ਜਾਣੋ, ਇੱਕ ਇਹਨਾਂ ਤੋਂ ਪਹਿਲਾਂ ਸ਼ਾਹਦ ਪਹਿਲਵਾਨ ਆਟੇ ਵਾਲਾ, ਉਹ ਏਸ਼ੀਆ ਦਾ ਮੈਡਲਿਸਟ ਸੀ, ਏਸ਼ੀਆ ਦਾ ਸਿਲਵਰ ਮੈਡਲਿਸਟ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਮੈਂ ਕਹਿੰਦਾ ਜੀ ਕਿ ਮੈਂ ਉਹਨਾਂ ਦੇ ਕੋਈ 3-4 ਇੰਟਰਵਿਊ ਦੇਖੇ ਨੇ, ਯਕੀਨ ਜਾਣੋ ਕਦੀ ਵਿਚਾਰੇ ਆਪਣੇ ਆਪ ਨੂੰ ਨਹੀਂ ਸ਼ੋਅ ਕਰਦੇ। ਭਾਂ ਜੀ ਗੱਲ ਇਹ ਵੇ, ਤੁਸੀਂ ਜਿਵੇਂ ਹੁਣ ਦੱਸ ਰਹੇ ਹੋ, ਸ਼ਾਹਦ ਆਟੇ ਵਾਲਾ ਮਰਹੂਮ ਅੱਲਾ ਪਾਕ ਉਹਨੂੰ ਜਨਤਾ ਜੀ ਘਰ ਕਰੇ, ਏਸ਼ੀਆ ਜੋ ਮੈਡਲ ਲਿਆਏ, ਕਾਲਾ ਮਾੜੂ ਵਾਲਾ ਜਿਹੜਾ ਉਹ ਲੈ ਕੇ ਆਏ। ਇਹ ਜਿਹੜੇ ਨੇ ਭਲਵਾਨ ਸਾਡੇ ਜਿਹੜੇ ਨੇ, ਮਸਲਨ ਇਨਾਮ ਪਹਿਲਵਾਨ ਹੀ ਹੈ, ਸਾਡਾ ਪੁੱਤਰ ਹੈ, ਇਹ ਤੇ ਏਸ਼ੀਆ ਲੋ ਤੇ ਇਹਨਾਂ ਮੈਡਲ ਲਿਆਂਦੇ ਨਹੀਂ ਜੀ ਜੀ। ਤੁਸੀਂ ਫਰਮਾਤਾ ਕਿ ਜਿਹੜਾ 5 ਵਾਰੀ ਵਰਲਡ ਚੈਂਪੀਅਨ ਦਾ ਬੀਚ ਰੈਸਲਿੰਗ ਜੋ ਆਪਣੇ ਆਪ ਨੂੰ ਆਖਦੇ ਨੇ, ਤੁਸੀਂ ਕਹਿੰਦੇ ਉਹ ਵੀ ਨਾਨ 올림픽 ਹੈ। ਅੱਛਾ, ਨਾਨ 올림픽 ਗੇਮਸ ਨਹੀਂ ਹੈ। 올림픽 ਗੇਮ ਦਾ ਹਿੱਸਾ ਨਹੀਂ ਹੈ, ਹਿੱਸਾ ਨਹੀਂ। ਉਹ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਜੀ, ਜੀ ਮੈਂ ਗਿਆ ਨਹੀਂ, ਸਭ ਤੋਂ ਪਹਿਲਾਂ ਮੈਂ ਗਿਆ ਜੇ, ਮੈਂ ਮੈਡਲ ਲਿਆਂਦਾ ਜੇ। ਅੱਛਾ, ਠੀਕ ਹੈ ਜੀ। ਇਹ ਬੀਚ ਦੇ ਅੰਦਰ ਨਾ ਜੀ ਪਹਿਲਵਾਨ ਜਾਂਦੇ ਨੇ ਇੱਕ ਤਫਰੀਹ ਦੇ ਤੌਰ ਤੇ, ਤਫਰੀਹ ਤੇ ਤੌਰ ਤੇ ਜਾਂਦੇ ਨੇ ਉੱਥੇ। ਫਿਰ ਬਸ ਇੱਕ ਨਾ ਸਾਡਾ ਇੱਕ ਸਮਝੋ ਕਿ ਇਹਨਾਂ ਨੇ ਇੱਕ ਨਾ ਬਿਲਕੁਲ ਜਿਸ ਤਰ੍ਹਾਂ ਇੱਕ ਫੈਮਿਲੀ ਜਿਹਾ ਬਣਾਇਆ ਕਿ ਉੱਥੇ ਨਾਲੇ ਖੇਲਾਂ ਹੋਣ ਤੇ ਨਾਲੇ ਇੰਜੋਏ ਕਰਨ, ਇਹ ਸੈਟਅਪ ਹੈ। ਅੱਛਾ, ਮੈਡਲ ਜਿਹੜੇ ਆਏ ਜਨਾ ਡਾਕਟਰ ਸਾਹਿਬ ਮਾਜ਼ਰਤ ਦੇ ਨਾਲ, ਮੈਡਲ ਜਿਹੜੇ ਆਏ ਜਨਾ 1987-86 ਤੋਂ ਬਾਅਦ, ਜਿਹੜਾ ਮਜੀਦ ਮਾਰੂ ਵਾਲਾ ਪਹਿਲਵਾਨ ਜੀ ਤੇ ਸ਼ਾਹਦ ਪਹਿਲਵਾਨ ਆਟੇ ਵਾਲਾ ਪਹਿਲਵਾਨ ਜੀ, ਇਹਨਾਂ ਤੋਂ ਬਾਅਦ ਪਾਕਿਸਤਾਨ ਦੇ ਮੈਡਲ ਜਿਹੜੇ ਨੇ ਨਾ, ਜਿਹੜੇ ਮੈਰਿਟ ਤੇ ਮੈਡਲ ਸਨ ਏਸ਼ੀਆ ਦੇ, ਹਾਂ ਕਾਮਨਵੈਲਥ ਜਿਹੜੀ ਹੈ ਨਾ, ਯਕੀਨ ਜਾਣੋ ਕਾਮਨਵੈਲਥ ਬੈਨ ਨਾ ਹੁੰਦੀ ਉਸ ਡਨੋਰ ਚ, ਉਸ ਡਨੋਰ ਚ 20 ਸਾਲ ਬੈਨ ਲੱਗਾ ਰਿਹਾ ਹੈ। ਸਾਡਾ ਕਾਮਨਵੈਲਥ ਦਾ ਰਿਕਾਰਡ ਭਲਾ ਕੀ ਜੇ, 8 ਭਲਵਾਨ ਜਾ ਰਹੇ ਨੇ, 7 골ਡ ਨੇ ਤੇ 1 ਸਿਲਵਰ ਹੈ। ਉਹ ਕਿਹੜੀਆਂ ਤੁਸੀਂ ਗੱਲਾਂ ਕਰਦੇ ਪਿਓ ਯਾਰ, ਕਿਹੜੀ ਭਲਵਾਨੀ ਦਾ ਜ਼ਿਕਰ ਕਰਦੇ ਪਿਓ? ਸਾਡਾ ਕਾਮਨਵੈਲਥ ਦਾ ਤੇ ਸਾਡਾ ਮੁਕਾਬਲਾ ਹੀ ਕੋਈ ਨਹੀਂ ਸੀ, ਜਿਹਨੂੰ ਅਸੀਂ ਅੱਜ ਇਸ ਟਾਈਮ 올림픽 ਤੋਂ ਅੱਗੇ ਲੈ ਗਏ ਆ। ਹਾਂ ਪੁੱਛੋ ਇੰਡੀਆ ਨੂੰ ਕਾਮਨਵੈਲਥ ਦਾ ਮੁਕਾਬਲਾ ਕੀ, ਉਹ ਯਕੀਨ ਜਾਣੋ ਰਿਜ਼ਰਵ ਮੁੰਡੇ ਘੱਲਦੇ ਨੇ। ਹਾਂ ਗੱਲ ਮੈਂ ਫੈਸਲਾ ਮੈਰਿਟ ਤੇ ਕਰਾਂਗਾ, ਨਿਆਈ ਗੱਲ ਕਰਾਂਗਾ ਡਾਕਟਰ ਸਾਹਿਬ। ਯਕੀਨ ਜਾਣੋ ਸਾਡਾ ਮੈਰਿਟ ਆਇਆ ਸੀ ਕਿ 1986-87 ਤੋਂ ਬਾਅਦ ਸਾਡੇ, ਜੇ ਸਹੀ ਪੁੱਛੋ ਨਾ, ਏਸ਼ੀਆ ਦਾ ਸਾਡਾ ਮੈਡਲ ਹੀ ਦੂਰ ਹੋ ਗਿਆ। ਠੀਕ ਹੈ, ਉਹ ਜਿਹੜੇ ਸ਼ਖਸੀ ਦੋ ਮਜੀਦ ਮਾਰੂ ਵਾਲਾ ਜੀ ਤੇ ਸ਼ਾਹਦ ਪਹਿਲਵਾਨ ਆਟੇ ਵਾਲਾ ਜੀ, ਜਿਨ੍ਹਾਂ ਨੇ ਮੈਡਲ ਲਿਆਂਦੇ ਨੇ, ਉਸ ਤੋਂ ਬਾਅਦ ਏਸ਼ੀਆ ਤੋਂ ਮੈਡਲ ਨਹੀਂ ਆਏ। ਤੇ ਅਸੀਂ ਆਪਣੇ ਆਪ ਨੂੰ ਕਹੀਏ ਅਸੀਂ ਫਲਾਣੇ, ਅਸੀਂ ਢਿੰਗਣੇ ਆ। ਇਹ ਸਾਨੂੰ ਕਾਮਨਵੈਲਥ ਤੇ ਆਖਦੇ ਨੇ ਭਾਜੀ ਐਵੇਂ 2-3 ਹੀ ਮੁਲਕ ਹੁੰਦੇ ਨੇ, ਇੰਡੀਆ ਹੋ ਗਿਆ, ਪਾਕਿਸਤਾਨ, ਉਹ ਐਡਾ ਵੱਡਾ ਤੇ ਗਿਣੇ ਨਹੀਂ ਜਾਂਦਾ। ਕਾਮਨਵੈਲਥ ਦੇ ਵਿੱਚ ਸਿਰਫ 2 ਤੋਂ 3 ਮੁੰਡੇ, 3 ਮੁਲਕ ਜਿਹੜੇ ਨੇ ਨਾ ਜੀ, ਮੁਲਕ ਜਿਹੜੇ ਨੇ ਜਿੱਥੇ ਇਹਨਾਂ ਨੇ ਹੁਕਮਰਾਨੀ ਕੀਤੀ ਹੈ ਗੋਰਿਆਂ ਨੇ, ਠੀਕ ਹੈ ਜੀ, ਉਹਨਾਂ ਦੇ ਵਿੱਚੋਂ ਸਿਰਫ ਇੰਡੀਆ ਤੇ ਪਾਕਿਸਤਾਨ।
ਜਿੱਥੇ ਡਰਾਜ਼ ਪੈਂਦੇ ਨੇ ਇੱਕ 골ਡ ਹੋ ਜਾਂਦਾ ਤੇ ਇੱਕ ਸਿਲਵਰ ਹੋ ਜਾਂਦਾ। ਅੱਛਾ, ਇਹ ਬਿਲਕੁਲ ਫਿਲਾ ਦੇ ਅੰਡਰ ਹੈ, 올림픽 ਜਿਹੜੀ ਹੈ ਉਹਨਾਂ ਦੇ ਅੰਡਰ ਹੈ, ਲੇਕਿਨ ਉੱਥੇ ਮੁਕਾਬਲਾ ਸਿਰਫ ਇੰਡੀਆ ਤੇ ਪਾਕਿਸਤਾਨ ਦਾ ਹੈ। ਤੀਸਰਾ ਮੁਲਕ ਕੈਨੇਡਾ ਹੈ। ਤੁਸੀਂ ਵੇਖ ਲਓ ਕੈਨੇਡਾ ਦੀ ਭਲਵਾਨੀ ਸਰਚ ਕਰੋ ਨਾ, ਕਿੰਨੀ ਭਲਵਾਨੀ ਯਾਰ, ਕਿਹੜੀਆਂ ਗੱਲਾਂ ਕਰਦੇ ਨੇ। ਆਸਟ੍ਰੇਲੀਆ ਦੀ ਭਲਵਾਨੀ ਸਰਚ ਕਰੋ, ਕਿੰਨੇ ਕੁ ਮੈਡਲ ਉਹਦੇ ਆਉਂਦੇ ਨੇ ਵਰਲਡ ਤੋਂ। ਯਾਰ ਤੁਸੀਂ ਉਹਨਾਂ ਨੂੰ ਜਿੱਤ ਕੇ ਤੇ ਆਪਣੇ ਆਪ ਨੂੰ, ਯਾਰ ਇਹ ਸਾਡਾ ਬਾਇਸੇ ਸ਼ਰਮ ਹੈ ਕਿ ਇੱਕ ਵਕਤ ਸੀ ਸਾਡੇ 7 골ਡ ਆਉਂਦੇ ਸਨ ਕਾਮਨਵੈਲਥ ਤੋਂ ਤੇ 1 ਸਿਲਵਰ ਆਉਂਦਾ ਸੀ। ਇਹ ਮੈਰਿਟ ਸੀ ਸਾਡਾ, ਠੀਕ ਹੈ। ਸਾਡੇ ਵਾਸਤੇ ਕਾਮਨਵੈਲਥ ਗੇਮਸ ਜਾਂ ਕਾਮਨਵੈਲਥ ਹੀ ਸਾਡੇ ਵਾਸਤੇ 올림픽 ਬਣ ਗਈ ਹੈ। ਯਾਰ ਇਹ ਤਰੱਕੀ ਕੀਤੀ ਇਹਨਾਂ ਨੇ। ਨਹੀਂ ਤੇ ਏਡੀ ਤਨਜ਼ਲੀ ਜਿਹੜੀ ਹੈ, 8 ਬੰਦੇ ਜੋ ਗਏ ਵਿੱਚੋਂ 7 골ਡ ਆ ਗਿਆ, 1 ਸਿਲਵਰ, ਤੇ ਹੁਣ ਜਿਹੜੀ ਇਹਨਾਂ ਇਨਹਤਾਤ ਹੈ, ਗਿਰਾਵਟ ਜਿਹੜੀ ਹੈ, ਇਹਦੀ ਜ਼ਿੰਮੇਦਾਰ ਕੌਣ ਹੈ ਫਿਰ? ਜੀ ਵੇਖੋ ਕੀ ਬਾਤ ਹੈ। ਇਹਦੇ ਜ਼ਿੰਮੇਦਾਰ ਜਿਹੜੀ ਹੈ, ਜਿਹੜਾ ਸੈਟਅਪ ਜਿਹੜਾ ਨਾ ਜੀ, ਇਹ 15 ਸਾਲ ਤੋਂ ਚੱਲ ਰਿਹਾ ਨਾ ਜੀ, ਮੈਂ ਕਹਾਂਗਾ ਕਿ ਇਹ ਜ਼ਿੰਮੇਦਾਰ ਹੈ। ਵੇਖੋ ਇਹਨਾਂ ਨੇ ਜੋ 10 ਬੰਦੇ ਫਾਈਨਲ ਕੀਤੇ ਹੁੰਦੇ, ਉਹਨਾਂ ਦੇ ਕੋਈ ਮਹਾਨਾ ਵਜ਼ੀਫੇ ਲਾਏ ਹੁੰਦੇ, ਉਹਨਾਂ ਦੀ ਆਪਣੀ ਅਕੈਡਮੀ ਇੱਕ ਬਣਾਈ ਹੁੰਦੀ ਰੈਸਲਿੰਗ ਫੈਡਰੇਸ਼ਨ ਦੀ, ਜਿਹੜੇ ਜਿੱਥੇ ਇੰਨਾ ਮਾਲ ਖਾਂਦੇ ਹੋ, ਉਹ ਯਾਰ ਕੋਈ ਕਰੋੜ ਸਵਾ ਕਰੋੜ ਇਹਨਾਂ ਦੇ ਇਨਵੈਸਟ ਕਰ ਦਿੰਦੇ। ਉਹ 3 ਸਾਲ ਜਿਸ ਤਰ੍ਹਾਂ ਈਰਾਨ ਨਾ ਜੀ, ਈਰਾਨ ਜਿਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਲੜਨੀ ਹੈ ਨਾ, ਉਹਨਾਂ ਨੇ 3 ਸਾਲ ਪਹਿਲਾਂ ਹੀ ਉਹਨਾਂ ਦੇ ਟਰਾਇਲ ਲੈ ਕੇ ਨਾ ਉਹਨਾਂ ਨੂੰ ਲਹਿਦਾ ਕੀਤਾ ਹੁੰਦਾ ਹੈ, ਉਹਨਾਂ ਦੇ ਵਰਕ ਹੁੰਦਾ ਹੈ। ਜਿਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ ਲੜਨੀ ਹੈ, ਉਹਨਾਂ ਦੇ 7 ਮੁੰਡੇ ਵੱਖਰੇ ਕੱਢੇ ਨੇ। ਜਿਹੜੇ ਜਿਨ੍ਹਾਂ ਨੇ 올림픽 ਲੜਨੀ ਹੈ, ਉਹ 5-4 ਸਾਲ ਪਹਿਲਾਂ ਇੱਕ 올림픽 ਖਤਮ ਹੋਈ ਹੈ, ਅਗਲੀ 올림픽 ਦੇ ਉਹਨਾਂ ਨੇ ਨਾਲ ਹੀ ਟ੍ਰਾਇਲ ਰੱਖ ਲੈਣੇ ਨੇ। ਉਹ 4 ਬੰਦੇ ਜਾਂ ਉਹ 10 ਬੰਦੇ ਕੱਢ ਕੇ ਉਹਨਾਂ ਨੂੰ 4 ਸਾਲ ਗੁੰਮਨਾਮ ਕਰ ਦੇਣਾ। ਵਾਹ, ਇਹਨਾਂ ਨੇ ਜਨਾਬ ਇੱਕ ਬੰਦਾ ਆਪਣੀ ਸਾਖ ਬਚਾਉਣ ਵਾਸਤੇ, ਉਹੀ ਬੰਦਾ ਜਿਹੜਾ ਜਨਾਬ ਕਾਮਨਵੈਲਥ ਚ, ਇਹ ਸਾਡਾ ਹੋ ਗਿਆ ਜੇ ਭਲਵਾਨੀ ਦਾ, ਉਹੀ ਬੰਦਾ ਜਨਾਬ ਕਿਤੇ ਵੀ ਟੂਰਨਾਮੈਂਟ ਤੇ, ਉਹੀ ਬੰਦਾ ਬੀਚ ਦੇ ਵਿੱਚ, ਉਹੀ ਬੰਦਾ ਜਨਾਬ ਏਸ਼ੀਆ ਦੇ ਵਿੱਚ, ਉਹ ਬੰਦਾ ਫੁੱਟਬਾਲ ਬਣ ਜਾਂਦਾ। ਠੀਕ ਹੈ ਜੀ, ਇਹ ਸਾਡਾ ਜੇ ਇੱਕ ਸਾਡਾ ਉਹ ਬੰਦਾ ਕਿਹੜਾ ਹੈ? ਇਹ ਬੰਦੇ ਜਨਾਬ ਇਹ 3-4 ਬੰਦਿਆਂ ਦਾ ਪੈਨਲ, ਇੱਕ ਪੜ੍ਹਿਆ ਲਿਖਿਆ ਕੋਚ, ਇੱਕ ਪੜ੍ਹਿਆ ਲਿਖਿਆ ਸੈਕਟਰੀ, ਇੱਕ ਪੜ੍ਹਿਆ ਲਿਖਿਆ ਸਦਰ, ਤੇ ਇੱਕ ਸਾਬਕਾ ਨਾਇਬ ਸਦਰ, ਮੌਜੂਦਾ ਨਾਇਬ ਸਦਰ। ਇਹ 4-5 ਬੰਦਿਆਂ ਨੇ ਨਾ ਆਪਣੇ ਆਪ ਨੂੰ ਇੱਕ ਚਰਬ ਜ਼ਬਾਨੀ, ਤੇਜ਼ ਤਰਾਰੀ, ਭਲਵਾਨਾਂ ਦੇ ਮਜ਼ਾਕ, ਭਲਵਾਨਾਂ ਦੇ ਠੱਠੇ ਦਫ਼ਤਰ ਬਹਿ ਕੇ, ਮੈਂ ਅੱਲਾ ਦੀ ਕਸਮ, ਮੈਂ ਅੱਲਾ ਸ਼ਾਹਦ ਹੈ ਕਿ ਯਕੀਨ ਜਾਨੋ ਵਿੱਚ ਬਹਿ ਕੇ ਨਾ ਭਲਵਾਨਾਂ ਦਾ ਮਜ਼ਾਕ ਉਡਾਉਂਦਾ। ਠੀਕ ਹੈ ਜੀ, ਜਿੱਥੇ ਇਹ ਲੈਵਲ ਹੋ ਜਾਏਗਾ ਭਲਵਾਨੀ ਦਾ, ਭਲਵਾਨੀ ਖਾਕ ਤਰੱਕੀ ਕਰਨੀ ਹੈ। ਡਾਕਟਰ ਸਾਹਿਬ ਇਹਨਾਂ ਦੇ ਡਨੋਰ ਚ 3 ਰੁਸਤਮੀਆਂ ਹੋਈਆਂ ਨੇ, 3 ਰੁਸਤਮੀਆਂ ਜਿਹੜੀਆਂ ਨੇ ਨਾ ਇੰਤਸ਼ਾਰ ਦਾ ਸ਼ਿਕਾਰ ਹੋਈਆਂ ਨੇ। 2019 ਚ ਸੈਮੀਫਾਈਨਲ ਹੋਇਆ ਉਹਦੇ ਨਾਲ, ਸੋਰੀ ਕੁਆਟਰ ਫਾਈਨਲ, ਹਾਮਦ ਖਾਨ ਦੀ ਤੇ ਤੈਯਬ ਦੀ, ਫੈਸਲਾ ਹੀ ਨਹੀਂ ਕਰ ਪਾਏ। ਉੱਥੇ ਬਦਮਜ਼ਗੀ ਬਣ ਗਈ, ਦੋਸਤ ਅਹਿਬਾਬ ਉੱਤੇ ਆ ਗਏ। ਜਿਹੜੇ ਮੈਰਿਟ ਤੇ ਫੈਸਲੇ ਹੁੰਦੇ ਨੇ ਨਾ, ਉਹ ਜਿਹੜੇ ਨੇ ਲੋਕੀ ਸਦੀਆਂ ਯਾਦ ਰੱਖਦੇ ਨੇ। ਇਹਨਾਂ ਨੇ ਕੀ ਕੀਤਾ ਡਾਕਟਰ ਸਾਹਿਬ, ਇਹਨਾਂ ਨੇ ਕਿਹਾ था ਜੀ ਅਸੀਂ ਵਾਪਸ ਆ ਜਾਓ, 3 ਦਿਨ ਬਾਅਦ ਫੈਸਲਾ ਕਰਾਂਗੇ। ਡਾਕਟਰ ਸਾਹਿਬ ਮੈਨੂੰ ਦੱਸੋ, ਜਦੋਂ ਭਲਵਾਨਾਂ ਦੇ ਫੈਸਲੇ ਮੈਦਾਨਾਂ ਤੋਂ ਹਟ ਕੇ ਕਮਰਿਆਂ 'ਚ ਹੋਣ ਲੱਗ ਪੈਣ, ਕੀ ਦੱਸੋ ਭਲਵਾਨੀ ਕੀ ਤਰੱਕੀ ਕਰੇਗੀ? ਨਹੀਂ ਜੀ, ਉਹ ਤਾਂ ਮੌਕੇ ਤੇ ਫੈਸਲਾ ਹੁੰਦਾ। ਠੀਕ ਹੈ ਜੀ, ਉਹਨਾਂ ਨੇ ਮੈਦਾਨ ਚੋਂ ਕੱਢ ਕੇ ਆਪਣੇ ਦਫ਼ਤਰ ਫੈਸਲਾ ਕੀਤਾ। ਇੱਕ ਬੰਦਾ ਤੈਯਬ ਉਦੋਂ ਫੇਵਰੇਟ ਭਲਵਾਨ ਸੀ, ਯਕੀਨ ਜਾਨੋ ਉਹਦੇ ਨਾਲ ਇੰਨੀ ਜ਼ਿਆਦਤੀ ਕੀਤੀ, ਉਹਨੂੰ ਡਿਸਕੁਆਲੀਫਾਈ ਕਰਤਾ। ਰੀਜ਼ਨ ਕੀ ਹੈ ਜੀ? ਇਹ ਵਿੱਚ ਆਏ ਨੇ। ਡਾਕਟਰ ਸਾਹਿਬ ਮੈਂ ਆਪਣੇ ਮਾਜ਼ਰ ਦੇ ਨਾਲ, ਮੇਰੇ ਜਿੰਨੇ ਭਲਵਾਨ ਨੇ ਨਾ, ਮੈਂ ਕਿਸੇ ਦੇ ਖਿਲਾਫ ਨਹੀਂ, ਤੁਸੀਂ ਮੇਰੇ ਵਾਸਤੇ ਸਭ ਕੁਝ ਹੋ, ਕਿਉਂਕਿ ਤੁਸੀਂ ਮੇਰੀ ਕਮਿਊਨਿਟੀ ਹੋ। ਡਾਕਟਰ ਸਾਹਿਬ ਮੇਰੀ ਪਹਿਲਵਾਨ ਕਮਿਊਨਿਟੀ ਬਹੁਤ ਅੱਛੇ, ਲੇਕਿਨ ਜਿਹੜੇ ਇਹਨਾਂ ਨੂੰ ਆਰਗੇਨਾਈਜ਼ ਕਰਨ ਵਾਲੇ ਨੇ, ਉਹਨਾਂ ਦੇ ਮੈਂ ਖਿਲਾਫ ਹਾਂ। ਉਸ ਤੋਂ ਬਾਅਦ ਡਾਕਟਰ ਸਾਹਿਬ ਜਿਸ ਤਰ੍ਹਾਂ ਉਸਨੇ ਪਾਕਿਸਤਾਨ ਦਾ ਫਾਈਨਲ ਹੋਇਆ 2019 ਚ, ਪੂਰੀ ਦੁਨੀਆ ਸਵਾਲ ਉਠਾ ਰਹੀ ਹੈ ਤੁਹਾਡੇ ਸਾਹਮਣੇ। ਉਸ ਤੋਂ ਬਾਅਦ ਇਹਨਾਂ ਦੀ ਕੁਸ਼ਤੀ ਜ਼ਮਾਨ ਅਨਵਰ ਤੇ ਆਸਮ ਮੋਚੀ, ਉੱਥੇ ਮਸਲੇ ਬਣੇ। ਠੀਕ ਹੈ ਜੀ, ਆਸਮ ਮੋਚੀ ਤੇ ਜ਼ਮਾਨ ਅਨਵਰ ਮੇਰੇ ਵੀਰ ਨੇ, ਮੇਰੇ ਭਰਾ ਨੇ। ਠੀਕ ਹੈ ਜੀ, ਮੇਰੇ ਵਾਸਤੇ ਦੋਵੇਂ ਹੀ ਕਾਬਲੇ ਇਤਰਾਮ ਨੇ। ਉਹਨਾਂ ਦਾ ਕਸੂਰ ਨਹੀਂ, ਲੇਕਿਨ ਉਹਨਾਂ ਦੇ ਆਰਗੇਨਾਈਜ਼ ਕਰਨ ਵਾਲੇ ਜਿਹੜੇ ਨੇ, ਫਾਈਨਲ ਵਾਲੇ ਦਿਨ ਉੱਥੇ ਵੀ ਬਦਮਜ਼ਗੀ ਹੋਈ। ਉੱਥੇ ਵੀ ਇਹਨਾਂ ਨੇ ਫੈਸਲੇ ਐਸੇ ਕੀਤੇ ਕਿ ਜਿਹੜੇ ਕੁਝ ਲੋਕਾਂ ਨੇ, ਜਾਂ 70% ਕਹਿ ਲਓ, ਜਾਂ 60% ਕਹਿ ਲਓ, ਜਾਂ 50% ਕਹਿ ਲਓ, ਲੋਕਾਂ ਨੇ ਨਾ ਪਸੰਦ ਕੀਤੇ। ਠੀਕ ਹੈ ਜੀ, ਠੀਕ ਹੈ ਜੀ, ਇਹ ਗੱਲਾਂ ਕਰਦੇ ਨੇ, ਇਹ ਪੜ੍ਹੇ ਲਿਖੇ ਜਿਹੜੇ ਸਦਰ ਨੇ, ਇਹ ਗੱਲਾਂ ਕਰਦੇ ਨੇ ਕਿ ਅਸੀਂ ਬੜੇ ਅੱਛੇ ਆ,
ਬੜੇ ਅੱਛੇ ਫੈਸਲੇ ਕਰਨੇ ਆ ਡਾਕਟਰ ਸਾਹਿਬ। ਆ ਲਾਸਟ ਜਿਹੜਾ ਈਵੈਂਟ ਕਰਾਇਆ ਰੁਸਵੇ ਪਾਕਿਸਤਾਨ ਦਾ, ਹੁਣ ਤੱਕ ਹਰ ਈਵੈਂਟ ਦੇ ਇੰਤਸ਼ਾਰ, ਲੜਾਈ, ਤੇ ਤੁਸੀਂ ਦੱਸੋ ਕਿ ਕਿੱਡੀ ਬਦਕਿਸਮਤੀ ਹੈ ਕਿ ਰੁਸਵੇ ਪਾਕਿਸਤਾਨ ਸ਼ੁਰੂ ਹੋਏ ਨੂੰ ਸਾਲ ਹੋ ਚੱਲਾ ਕਿ ਪਹਿਲੇ ਰਾਉਂਡ ਮੈਚ ਜਾਂ ਇਸ ਕਰਕੇ ਅਜੇ ਤੱਕ ਅਸੀਂ ਫਾਈਨਲ ਨਹੀਂ ਕਰਾ ਸਕੇ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਰੇ ਨੂੰ ਚਲੀ रौनक हो जाऊं